ਕੀ ਲੱਗਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਰੇੜਕਾ ਸੀ ਉਹ ਅੱਜ ਖਤਮ ਹੋ ਗਿਆ? ਹਰਜਿੰਦਰ ਸਿੰਘ ਧਾਮੀ ਫਿਰ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਨੇ। ਦੇਖੋ, ਜਿਹੜੇ ਚੋਰ ਗਦਾਰ ਪੰਥ ਦੇ, ਕੌਮ ਦੇ, ਪੰਜਾਬ ਦੇ ਲਗਾਤਾਰ ਕਾਬਜ ਨੇ। ਜੰਗੀਰ ਕੌਰ ਪਾਸੇ ਹੋਈ। ਜੰਗੀਰ ਕੌਰ ਇਹ ਤਾਂ ਹੈ ਨਹੀਂ ਵੀ ਜੰਗੀਰ ਕੌਰ ਆਪਣੇ ਦਮ ਦੇ ਉੱਤੇ ਪਾਸੇ ਹੋ ਗਈ ਇਹਨਾਂ ਦੇ ਕੋਲ। ਉਹਨੂੰ ਪਿੱਛੇ ਸ਼ੈ ਹੀ ਐਡੀ ਸੀਗੀ। ਲਿਫਾਫਾ ਕਲਚਰ ਹੀ ਖਤਮ ਕਰਤਾ। ਬੀਬੀ ਜੰਗੀਰ ਕੌਰ ਵੀ ਕਹਿੰਦੀ ਆ, ਹਰਜਿੰਦਰ ਧਾਮੀ ਵੀ ਕਹਿੰਦੇ ਨੇ। ਨਹੀਂ ਤਾਂ ਹੁਣ ਬੀਬੀ ਜੰਗੀਰ ਕੌਰ ਨੂੰ ਪੁੱਛਣਾ ਤੇਰੇ ਪਿੱਛੇ ਕੌਣ ਖੜਾ? ਮੇਰਾ ਇੱਕ ਮਿੱਤਰ ਆ, ਉਹਨੂੰ ਫੋਨ ਆਇਆ ਕੈਪਟਨ ਦੇ ਕਿਸੇ ਖਾਸ ਬੰਦੇ ਦਾ। ਉਹ ਕਹਿੰਦਾ ਵੀ 10 ਲੱਖ ਰੁਪਈਆ ਤੂੰ ਚੱਕ, ਤੈਨੂੰ ਦੇ ਰਹੇ ਆ, ਤੇ ਫੁੰਮਣ ਸਿੰਘ ਨਾਲ ਗੱਲ ਕਰ, ਜਿਹੜਾ ਭਗਤੇ ਭਾਈ ਕੇ, ਕਿ ਇਸ ਤਰ੍ਹਾਂ ਫੋਨ ਆਉਣੇ ਤੇ ਆਫਰਾਂ ਮਿਲਣੀਆਂ, ਲਾਲਚ ਦਿੱਤੇ ਜਾਣੇ ਵੀ ਤੁਸੀਂ ਪਰਿਵਾਰ ਦਾ ਮੈਂਬਰ, ਕੋਈ ਰਿਸ਼ਤੇਦਾਰ ਜਿਹੜਾ ਵੀ ਕਹਿੰਦਾ, ਇੱਕ ਕਹਿੰਦਾ, ਦੋ ਕਹਿੰਦਾ, ਪੱਕੇ ਸੈਂਟਰ ਦੀ ਨੌਕਰੀ ਨੂੰ ਤੁਸੀਂ ਆਰਡਰ ਅੱਜ ਹੀ ਲੈ ਲਓ, ਚੱਕੋ, ਤੇ ਵੋਟ ਜੰਗੀਰ ਕੌਰ ਨੂੰ ਪਾਉਣੀ ਹੈ। ਮਾਨ ਦਲ ਦੇ ਬੰਦੇ ਵੀ ਕਾਫੀ ਰੌਲਾ ਪਾਉਂਦੇ ਨੇ। ਉਹ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਓ, ਲਾਗੂ ਕਰਵਾਓ, ਚੋਣਾਂ ਹੋਣੀਆਂ ਚਾਹੀਦੀਆਂ। ਅਜਿਹਾ ਰੌਲਾ ਪੈਂਦਾ ਉੱਥੇ ਨਜ਼ਰ ਆਉਂਦਾ। ਅੱਜ ਉਸ ਗੱਲ ਨੂੰ ਕਾਫੀ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ। ਮੀਡੀਆ ਦਾ ਰੋਲ ਕੀ ਬਣਦਾ? ਪਰ ਬਹੁਤਾ ਮੀਡੀਆ ਇਸ ਚੱਕਰਾਂ 'ਚ ਹੀ ਪਿਆ ਹੋਇਆ ਕਿ ਉਹਨਾਂ ਨੂੰ ਸਿਰਫ ਆਪਣੀ TRP, ਆਪਣੇ ਵਿਊ ਤੱਕ ਮਤਲਬ, ਆਪਣੇ ਪੈਸੇ ਕਮਾਉਣ ਤੱਕ ਮਤਲਬ। ਉਹਨਾਂ ਨੇ ਇਹ ਗੱਲ ਸੋਚੀ ਕੋਈ ਨਹੀਂ। ਬਹੁਤ ਮੈਨੂੰ ਲੱਗਦਾ ਕਿ ਮਾੜਾ ਜਿਹੜਾ ਰੋਲ ਰਿਹਾ, ਤੇ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਇਹਨਾਂ ਨੂੰ ਪੈਸਾ ਦਿਖਦਾ ਹੈ। ਆਪਾਂ ਦੇਖਦਾ ਮੀਡੀਆ ਦੇਖ ਰਹੇ ਹਾਂ, ਸਾਰਾ ਮੀਡੀਆ ਮੋਦੀ ਨੇ ਖਰੀਦਿਆ ਹੋਇਆ। ਮੋਦੀ ਜਪਦਾ ਹੈ। ਇੱਥੇ ਪੰਜਾਬ 'ਚ ਵੀ ਇਹੀ ਹੋ ਰਿਹਾ। ਪੰਜਾਬ ਦੇ ਸਾਰਾ ਜਿਹੜਾ ਤਕਰੀਬਨ ਮੀਡੀਆ, ਮਤਲਬ 80% ਮੀਡੀਆ ਉਹ ਇਹਨੇ ਕੇਜਰੀਵਾਲ ਨੇ ਖਰੀਦ ਲਿਆ। ਉਹ ਸਾਰਾ ਦਿਨ ਕੇਜਰੀਵਾਲ ਕਰਦਾ। ਅੰਮ੍ਰਿਤਪਾਲ ਸਿੰਘ ਚਿੱਟੇ ਤੋਂ ਰੋਕ ਰਿਹਾ ਨੌਜਵਾਨਾਂ ਨੂੰ, ਅੰਮ੍ਰਿਤ ਸੰਚਾਰ ਕਰਾ ਰਿਹਾ। ਅੰਮ੍ਰਿਤਪਾਲ ਨੂੰ ਨਜ਼ਰਬੰਦ ਕਰ ਲਿਆ ਜਾਂਦਾ। ਜਿਹੜਾ ਬੰਦਾ ਇੱਥੇ ਹੱਕ ਸੱਚ ਦੀ ਗੱਲ ਕਰੂਗਾ ਉਹਨੂੰ ਨਜ਼ਰਬੰਦ ਵੀ ਕੀਤਾ ਜਾਊਗਾ, ਉਹਨੂੰ ਜੇਲ੍ਹਾਂ 'ਚ ਵੀ ਸੱਟਿਆ ਜਾਊਗਾ, ਉਹਨੂੰ ਮਾਰਿਆ ਵੀ ਜਾਊਗਾ। ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਣਾ ਹੋਈ, ਇਹ ਜਿਹੜੇ ਸ਼ਬਦ ਸੀ, ਜਿਹੜੀਆਂ ਤੁਕਾਂ ਸੀ, ਤੁਸੀਂ ਮਹਾਰਾਜ ਰੈਲੀ ਤੇ ਬੋਲੀਆਂ। ਇਹ ਸ਼ਬਦ ਤੁਸੀਂ ਦੇਖੋ, ਉਸ ਸਮੇਂ ਦੇ ਵਿੱਚ ਸਾਡੇ ਗੁਰੂਆਂ ਨੇ ਉਸ ਸਮੇਂ ਦੇ ਹਾਕਮਾਂ ਨੂੰ ਕਹੇ। ਉਹ ਅੱਜ ਵੀ ਉਵੇਂ ਸੱਚ ਨੇ, ਅੱਜ ਦੇ ਹਾਕਮਾਂ ਤੇ ਵੀ ਉਵੇਂ ਲਾਗੂ ਹੁੰਦੇ ਨੇ। ਲੱਖਾ ਸਿਧਾਣਾ ਜਾਂਦਾ ਗਾ, ਪੰਜਾਬੀ ਬੋਲੀ ਦੀ ਗੱਲ ਕਰਦਾ ਗਾ, ਪੋਚੇ ਵੀ ਫੇਰਦਾ, ਲੱਖੇ ਤੇ ਫੇਰ ਇੱਕ ਪਰਚਾ ਕਰ ਦਿੱਤਾ ਜਾਂਦਾ। ਕੀ ਇਹ ਗੱਲਾਂ ਕਰਕੇ ਪੰਜਾਬ ਬਚੂਗਾ? ਕੀ ਨੌਜਵਾਨੀ ਇਹ ਇੱਥੇ ਕਰਨ ਦੇ ਲਈ ਰੁਕੂਗੀ ਕਿ ਸਾਡੇ ਤੇ ਵੀ ਪਰਚੇ ਹੋਣ? ਲੱਗਦਾ ਵੀ ਪੰਜਾਬ ਖਤਮ ਹੋ ਜੂ। ਸਮਾਂ ਮਾੜਾ ਹੈ, ਦੌਰ ਹੁੰਦੇ ਨੇ, ਕਦੇ ਚੰਗਾ ਕਦੇ ਮਾੜਾ। ਸਮਾਂ ਮਾੜਾ, ਦੌਰ ਮਾੜਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਅੱਜ ਅਸੀਂ ਫੇਰ ਇੱਕ ਵਾਰ ਲੱਖਾ ਸਿੰਘ ਸਿਧਾਣਾ ਦੇ ਕੋਲ ਪਹੁੰਚੇ ਹਾਂ। ਤਾਂ ਅੱਜ ਜਿਹੜਾ ਮੁੱਦਾ ਗਾ ਉਹ ਇੱਕ ਗੰਭੀਰ ਮੁੱਦਾ ਗਾ, ਜਿਸ ਮੁੱਦੇ ਦੇ ਉੱਪਰ ਕਾਫੀ ਚਰਚਾ ਹੋ ਰਹੀ ਆ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਗਈਆਂ। 104 ਵੋਟਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਚੁੱਕੇ ਨੇ। ਤਾਂ ਦੂਸਰੇ ਪਾਸੇ ਬੀਬੀ ਜੰਗੀਰ ਕੌਰ ਨੂੰ 42 ਵੋਟਾਂ ਪਈਆਂ ਨੇ। ਤਾਂ ਸਾਡੇ ਨਾਲ ਲੱਖਾ ਸਿੰਘ ਸਿਧਾਣਾ ਮੌਜੂਦ ਰਹਿਣਗੇ। ਇਹਨਾਂ ਦੇ ਉੱਪਰ ਅਸੀਂ ਵਿਚਾਰ ਚਰਚਾ ਕਰਾਂਗੇ ਥੋੜ੍ਹੀ ਜਿਹੀ। ਤਾਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਰੇੜਕਾ ਸੀ ਉਹ ਅੱਜ ਖਤਮ ਹੋ ਗਿਆ? ਹਰਜਿੰਦਰ ਸਿੰਘ ਧਾਮੀ ਫਿਰ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਨੇ। ਦੇਖੋ, ਜਿਹੜੇ ਚੋਰ ਗਦਾਰ ਪੰਥ ਦੇ, ਕੌਮ ਦੇ, ਪੰਜਾਬ ਦੇ ਲਗਾਤਾਰ ਕਾਬਜ ਨੇ। ਬਾਦਲ ਕਾ ਲਾਣਾ ਉਹੀ ਕਾਬਜ ਹੋਇਆ ਜੀ, ਕੋਈ ਨਵੀਂ ਗੱਲ ਤਾਂ ਹੋਈ ਨਹੀਂ। ਪਰ ਇੱਕ ਜਿਹੜੀ ਅਹਿਮ ਗੱਲ ਸਭ ਤੋਂ ਇਹ ਆ ਸੋਚਣ ਵਾਲੀ ਕਿ ਜੰਗੀਰ ਕੌਰ ਪਾਸੇ ਹੋਈ। ਜੰਗੀਰ ਕੌਰ ਇਹ ਤਾਂ ਹੈ ਨਹੀਂ ਵੀ ਜੰਗੀਰ ਕੌਰ ਆਪਣੇ ਦਮ ਦੇ ਉੱਤੇ ਪਾਸੇ ਹੋ ਗਈ ਇਹਨਾਂ ਦੇ ਕੋਲੋਂ। ਉਹਨੂੰ ਪਿੱਛੇ ਸ਼ੈ ਹੀ ਐਡੀ ਸੀਗੀ, ਜਾਂ ਕਹਿ ਲਈਏ ਕਿ ਥਾਪੜਾ ਸੀ ਉਹਨੂੰ, ਜਿਹਦੇ ਕਰਕੇ ਉਹਨੇ ਇਹ ਐਲਾਨ ਕੀਤਾ ਤੇ ਵੱਖਰਾ ਹੋ ਕੇ ਉਹਨੇ ਆਪਣਾ ਜਿਹੜਾ ਜ਼ੋਰ ਦਿਖਾਇਆ ਤੇ 42 ਵੋਟਾਂ ਲੈ ਗਈ ਆ। ਹੁਣ ਜਿਹੜੀ ਸਭ ਤੋਂ ਖਤਰਨਾਕ ਗੱਲ ਆ ਭਰਾ ਮੇਰਿਆ, ਕੌਮ ਦੇ ਅੱਗੇ ਦੇਖੋ, ਅੱਗੇ ਜਿਹੜੇ ਹਾਲਾਤ ਇਹ ਆ ਕਿ ਅਸਿੱਧੇ ਰੂਪ 'ਚ ਆਪਾਂ ਕਹਿ ਲਈਏ, ਸਿੱਧੇ ਨਹੀਂ ਅਸਿੱਧੇ ਰੂਪ 'ਚ ਬਾਦਲਾਂ ਦੇ ਰਾਹੀਂ RSS ਹੈ ਜਿਹੜੀ ਉਹ ਕਾਬਜ਼ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜੀ। ਉਹ 328 ਸਰੂਪਾਂ ਦਾ ਗਾਇਬ ਹੋਣਾ, ਉਹ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ। ਉਹ 'ਚ ਕੀ ਗੜਬੜਾਂ ਕੀਤੀਆਂ ਗਈਆਂ, ਕਿੱਥੇ ਮਿਲਾਵਟ ਕੀਤੀ ਗਈ, ਇਹ ਹਲੇ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣਗੀਆਂ ਗੱਲਾਂ। ਤਾਂ ਹੋਰ ਜਿਹੜੇ ਅਨੇਕਾਂ ਮਸਲੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਅਸਿੱਧੇ ਰੂਪ ਦੇ ਵਿੱਚ ਜਾਣੇ ਬਾਦਲਾਂ ਰਾਹੀਂ, ਜਾਂ ਬਾਦਲਾਂ ਤੋਂ ਆਪਾਂ ਕਹਿ ਲਈਏ ਕਿ ਬਾਦਲਾਂ ਦੀ ਬਾਂਹ ਮਰੋੜ ਕੇ
RSS ਨੇ ਹੁਣ ਤੱਕ ਜੋ ਵੀ ਕੌਮ ਦਾ ਘਾਣ ਕਰਾਇਆ, ਪੰਥ ਦਾ ਘਾਣ ਕਰਾਇਆ, ਜਾਂ ਜਿੰਨੀਆਂ ਵੀ ਹੁਣ ਤੱਕ ਆਪਾਂ ਦੇਖੇ ਗੜਬੜਾਂ ਹੋਈਆਂ ਨੇ, ਉਹ RSS ਨੇ ਬਾਦਲਾਂ ਰਾਹੀਂ ਕਰਾਈਆਂ ਨੇ। ਹੁਣ ਅਗਲੀ ਜਿਹੜੀ ਗੱਲ, ਅਹਿਮ ਸਵਾਲ ਸਾਡੀ ਕੌਮ ਦੇ ਅੱਗੇ ਇੱਕ ਬਹੁਤ ਜ਼ਰੂਰੀ ਸੋਚਣ ਦਾ ਸਾਡੇ ਲਈ ਇੱਕ ਵਿਸ਼ਾ ਹੈ ਕਿ ਜਗੀਰ ਕੌਰ ਕੌਣ ਆ। ਹੁਣ ਜਗੀਰ ਕੌਰ ਦੇ ਪਿੱਛੇ ਕੌਣ ਆ? ਜਗੀਰ ਕੌਰ ਦੇ ਪਿੱਛੇ ਵੀ ਉਹੀ BJP ਨੇ ਜ਼ੋਰ ਲਾਇਆ, ਉਹੀ RSS ਨੇ ਜ਼ੋਰ ਲਾਇਆ। ਲਾਲਪੁਰਾ ਕੌਣ ਹੈ? ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ। ਉਹਨਾਂ ਦੇ ਫੋਨ ਤੱਕ ਆਏ ਇੱਥੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹੈ। ਕੈਪਟਨ ਦੇ ਬੰਦਿਆਂ ਦੇ ਫੋਨ ਆਏ, ਕੈਪਟਨ ਅਮਰਿੰਦਰ ਸਿੰਘ ਦੇ ਬੰਦਿਆਂ ਦੇ ਫੋਨ ਆਏ। ਇੱਥੇ ਫੁੰਮਣ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਆ ਭਗਤੇ ਤੋਂ, ਮੇਜਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਫੂਲ ਪਿੰਡ ਤੋਂ। ਤਾਂ ਇਹ ਜਿਹੜੇ ਬੰਦੇ ਨੇ ਜਾਂ ਇਹੋ ਜਿਹੇ ਅਨੇਕਾਂ ਬੰਦੇ ਨੇ ਜਿਨ੍ਹਾਂ ਨੂੰ ਫੋਨ ਆਏ, ਫੋਨ ਆਉਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿਹਾ ਗਿਆ, ਉਹਨਾਂ ਦੇ ਜਿਹੜੇ ਸਾਹਮਣੇ ਵਾਲੇ ਬੰਦੇ ਸੀ। ਹੁਣ ਮੇਰਾ ਇੱਕ ਮਿੱਤਰ ਆ, ਉਹਨੂੰ ਫੋਨ ਆਇਆ ਕੈਪਟਨ ਦੇ ਕਿਸੇ ਖਾਸ ਬੰਦੇ ਦਾ, ਉਹ ਕਹਿੰਦਾ ਵੀ 10 ਲੱਖ ਰੁਪਈਆ ਤੂੰ ਚੱਕ, ਤੈਨੂੰ ਦੇ ਰਹੇ ਆ, ਅਤੇ ਫੁੰਮਣ ਸਿੰਘ ਨਾਲ ਗੱਲ ਕਰ ਜਿਹੜਾ ਭਗਤੇ ਭਾਈਕੇ ਤੋਂ ਆ, ਕਿ ਉਹਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ, ਨਹੀਂ ਉਹਦੇ ਪਰਿਵਾਰ ਦਾ ਮੈਂਬਰ ਕੋਈ ਯੋਗ ਹੈਗਾ, ਉਹਦੇ ਕੋਈ ਵੀ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਨੌਕਰੀ ਚਾਹੁੰਦਾ ਸੈਂਟਰ ਦੀ ਪੱਕੀ ਨੌਕਰੀ, ਅੱਡ ਰਾਜੀ ਫੜ ਲਓ। ਕੀ ਲੱਗਦਾ ਲੱਖੇ, ਜਿਹੜਾ ਸੈਂਟਰ ਆ, ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੇ ਕਾਨੂੰਨੀ ਬਿੱਲ ਲਿਆਂਦੇ ਜਿਹੜੇ ਕਿ ਉਹ ਲਾਗੂ ਕਰਤੇ, ਇੱਕ ਵਾਰ ਬਾਅਦ ਦੇ ਵਿੱਚ ਉਹ ਰੱਦ ਕਰ ਦਿੰਦੇ ਨੇ, ਹੁਣ ਫਿਰ ਪੰਜਾਬ ਦੇ ਉੱਪਰ ਇੱਕ ਵੱਡਾ ਹਮਲਾ ਸੀ। ਕੀ ਲੱਗਦਾ ਇਸ ਦੇ ਵਿੱਚ? ਮੈਂ ਜਿਹੜੀ ਗੱਲ ਭਰਾ ਮੇਰਿਆ, ਮੈਂ ਤਾਂ ਹੀ ਤੁਹਾਨੂੰ ਪੂਰੀ ਗੱਲ ਮੈਨੂੰ ਲੱਗਦਾ ਮੇਰੀ ਸਿਰੇ ਲੱਗ ਜਾਣ ਦੇ, ਮੈਂ ਕਹਿਣਾ ਚਾਹੁੰਦਾ ਕਿ ਇਹ ਕਿੰਨਾ ਖਤਰਨਾਕ ਹੋਊਗਾ ਸਾਡੇ ਲਈ ਕਿ ਇਸ ਤਰ੍ਹਾਂ ਫੋਨ ਆਉਣੇ ਅਤੇ ਆਫਰਾਂ ਮਿਲਣੀਆਂ, ਲਾਲਚ ਦਿੱਤੇ ਜਾਣੇ ਵੀ ਤੁਸੀਂ ਪਰਿਵਾਰ ਦਾ ਮੈਂਬਰ, ਕੋਈ ਰਿਸ਼ਤੇਦਾਰ ਜਿਹੜਾ ਵੀ ਕਹਿੰਦਾ, ਇੱਕ ਕਹਿੰਦਾ, ਦੋ ਕਹਿੰਦਾ, ਪੱਕੇ ਸੈਂਟਰ ਦੀ ਨੌਕਰੀ ਦੇ ਤੁਸੀਂ ਅੱਡ ਰਾਜੀ ਲੈ ਲਓ, ਚੱਕੋ, ਅਤੇ ਵੋਟ ਜਗੀਰ ਕੌਰ ਨੂੰ ਪਾਉਣੀ ਹੈ। ਅਤੇ ਇਹ ਜਿਹੜਾ ਮਸਲਾ ਹੁਣ ਇਹ ਬਹੁਤ ਖਤਰਨਾਕ ਆ। ਹੁਣ ਤਾਂ ਉਹ ਅਸਿੱਧੇ ਰੂਪ 'ਚ ਨੇ, ਬਾਦਲਾਂ ਰਾਹੀਂ ਕਾਬਜ਼ ਨੇ। ਜੇ ਕੋਈ ਜਗੀਰ ਕੌਰ ਵਰਗੀ, ਦਾਦੂਵਾਲ ਵਰਗਾ ਉਹੋ ਜਿਹਾ ਬੰਦਾ ਕੱਲ੍ਹ ਨੂੰ ਲਿਆ ਕੇ ਉਹ ਫਿੱਟ ਕਰ ਦਿੰਦੇ ਨੇ ਕਿਸੇ ਵੀ ਤਰੀਕੇ ਨਾਲ, ਜਾਂ ਹੋਰ ਅਨੇਕਾਂ ਬੰਦੇ ਹੈਗੇ ਨੇ। ਹੁਣ ਢੀਂਡਸਾ ਮਗਰ ਵੀ ਉਹੀ ਖੜ੍ਹੇ ਨੇ, BJP ਖੜ੍ਹੀ ਹੈ। ਉਹੋ ਜਿਹੇ ਬੰਦਿਆਂ ਨੂੰ ਫਿੱਟ ਕਰ ਦਿੰਦੇ ਨੇ ਲਿਆ ਕੇ, ਤਾਂ ਫਿਰ ਸਾਡਾ ਰਹਿਣਾ ਹੀ ਬਈ ਪੱਲੇ ਕੱਖ ਨਹੀਂ ਸਾਡੇ। ਜੋ ਮਰਜ਼ੀ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰਬਾਣੀ ਦੇ ਵਿੱਚ ਜੋ ਮਰਜ਼ੀ ਇਹ ਮਿਲਾਵਟਾਂ ਕਰ ਦੇਣ, ਜੋ ਮਰਜ਼ੀ ਗੜਬੜਾਂ ਕਰ ਦੇਣ, ਜੋ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਨੇ, ਜੋ ਪੁਰਾਤਨ ਵਿਰਾਸਤਾਂ ਨੇ, ਉਹਨਾਂ ਨੂੰ ਮਿਟਾ ਦੇਣ, ਜੋ ਮਰਜ਼ੀ ਇਹ, ਮੈਂ ਕਹਿੰਦਾ ਜਿਵੇਂ ਹੁਣ ਪਿੱਛੇ ਰੌਲਾ ਪਿਆ ਸੀਗਾ ਕਿ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਕਿਤੇ ਇਹ ਇੱਟਾਂ ਲਾਉਣ ਲੱਗ ਗਏ ਸੀਗੇ ਜਿਹਦੇ ਉੱਤੇ ਸ਼੍ਰੀ ਰਾਮ ਲਿਖਿਆ ਹੋਇਆ ਸੀ। ਉਹੀ ਮੁੱਦਾ ਜਿਵੇਂ ਗਿਆਨ ਵਾਪੀ ਦਾ ਮਸਲਾ ਉੱਠਿਆ, ਮਸਜਿਦ ਦਾ ਜਿਵੇਂ ਅਯੁੱਧਿਆ ਦੇ ਵਿੱਚ ਮਸਲਾ ਉੱਠਿਆ। ਤਾਂ ਇਹ ਜਿਹੜੀਆਂ ਘਟਨਾਵਾਂ ਨੇ, ਇਹ ਫਿਰ ਉੱਥੇ ਆਪਣੇ ਬੰਦੇ ਕਾਬਜ਼ ਕਰਾ ਕੇ, ਜਿਵੇਂ ਆਪਾਂ ਸਾਰਾ ਦੇਖਦੇ ਹਾਂ ਕਿ ਕਿਵੇਂ ਸਿੱਖੀ ਨੂੰ, ਸਿੱਖੀ ਸਿਧਾਂਤਾਂ ਨੂੰ, ਸਿੱਖੀ ਵਿਚਾਰਧਾਰਾ ਨੂੰ ਕਿਵੇਂ ਇੱਕ ਬ੍ਰਾਹਮਣਵਾਦੀ ਲੇਪ ਦਿੱਤਾ ਜਾ ਰਿਹਾ, ਕਿਵੇਂ ਪਖੰਡ ਦੇ ਵਿੱਚ ਸਿੱਖੀ ਨੂੰ ਲਿਪਤ ਕੀਤਾ ਜਾ ਰਿਹਾ। ਉਹ ਸਾਰੀਆਂ ਚੀਜ਼ਾਂ ਫਿਰ ਜਦੋਂ ਉਹਨਾਂ ਦੇ ਬੰਦੇ ਕਾਬਜ਼ ਹੋਣਗੇ ਸਿੱਧੇ ਰੂਪ 'ਚ, ਫਿਰ ਉੱਥੋਂ ਜੋ ਮਰਜ਼ੀ ਉਹ ਹੁਕਮਨਾਮੇ ਜਾਰੀ ਕਰਨ, ਅਤੇ ਬਹੁਤ ਵੱਡੀ ਢਾਹ ਜਿਹੜੀ ਅੱਜ ਅਸੀਂ ਕਹਿੰਦੇ ਹਾਂ ਕਿ ਸਿੱਖੀ ਸਾਡਾ ਪੰਥ, ਸਾਡੀ ਵਿਚਾਰਧਾਰਾ, ਸਾਡੀ ਸੋਚ ਦੂਜਿਆਂ ਨੂੰ ਵੱਖਰੀ ਹੈ, ਅਸੀਂ ਨਿਆਰੇ ਹਾਂ, ਅਸੀਂ ਵੱਖਰੇ ਹਾਂ, ਅਸੀਂ ਅੱਡਰੇ ਹਾਂ, ਸਾਡੀ ਪਛਾਣ ਵੱਖਰੀ ਹੈ, ਉਹ ਸਾਰਾ ਰਲਗੱਡ ਕਰਨ ਦੀ ਕੋਸ਼ਿਸ਼ ਕਿਵੇਂ ਕਰ ਰਹੀ RSS, ਇਹ ਸਮਝਣ ਦੀ ਸਾਨੂੰ ਲੋੜ ਹੈ। ਇਹੀ ਵੱਡਾ ਹਮਲਾ ਸਾਡੇ 'ਤੇ। ਹਮਲਾ ਉਹ ਖਤਰਨਾਕ ਹੁੰਦਾ ਜਿਹੜਾ ਪਤਾ ਨਾ ਲੱਗੇ, ਅੰਦਰ ਖਾਤੇ ਜੜ੍ਹਾਂ ਨੂੰ ਕਿਵੇਂ ਸਿਉਂਕ ਪਈ ਹੋਈ ਆ ਸਾਡੇ, ਕਿ ਕਿਵੇਂ ਸਾਡੇ 'ਚ ਮਿਲਾਵਟਾਂ ਕਰਕੇ ਇੱਕ ਦਿਨ ਸਾਨੂੰ ਇਹ ਅਹਿਸਾਸ ਕਰਾ ਦਿੱਤਾ ਜਾਊਗਾ, ਜਾਂ ਦੁਨੀਆ ਨੂੰ ਇਹ ਅਹਿਸਾਸ ਕਰਾ ਦਿੱਤਾ ਜਾਊਗਾ ਕਿ ਜਿਹੜੇ ਸਿੱਖ ਕਹਿੰਦੇ ਅਸੀਂ ਵੱਖਰੀ ਕੌਮ ਆ, ਸਾਡੀ ਵੱਖਰੀ ਪਛਾਣ ਆ, ਸਾਡਾ ਵੱਖਰਾ ਸਿਧਾਂਤ ਆ ਸਾਡੇ ਧਰਮ ਦੇ, ਸਾਡੇ ਫਲਸਫੇ ਦੇ, ਉਹ ਕਹਿਣਗੇ ਤੁਹਾਡੇ 'ਤੇ ਇਹਨਾਂ 'ਚ ਵੱਖਰਾ ਕੀ ਹੈ, ਜੋ ਕੁਛ ਇਹ ਕਰਦੇ ਆ ਉਹੀ ਕੁਛ ਤੁਹਾਡੇ ਕੋਲ ਹੈ, ਉਹੀ ਕੰਮ ਤੁਸੀਂ ਕਰ ਰਹੇ ਹੋ। ਤਾਂ ਇਹ ਜਿਹੜੀ ਬਹੁਤ ਖਤਰਨਾਕ ਚਾਲ ਆ, ਮੈਨੂੰ ਲੱਗਦਾ ਕਿ ਜ਼ੋਰ ਲੱਗਿਆ ਹੋਇਆ BJP ਦਾ, ਇਸੇ ਕਰਕੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਚੋਣਾਂ ਨਹੀਂ ਕਰਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਕਿ ਕਿਸੇ ਵੀ ਤਰੀਕੇ ਨਾਲ ਜਿੰਨਾ 'ਚ ਉਹਨਾਂ ਦੇ ਆਪਦੇ ਪੱਕੇ ਬੰਦੇ, ਉਹਨਾਂ ਨੂੰ ਲੱਗਦਾ ਵੀ ਹੁਣ ਸਾਡੇ ਬੰਦੇ ਸਮਾਂ ਆ ਗਿਆ ਫਿੱਟ ਕਰਨ ਦਾ, ਹੁਣ ਫਿੱਟ ਕਰੋ, ਉਦੋਂ ਉਹ ਵੋਟਾਂ ਕਰਾ ਕੇ ਨਾਲ ਦੀ ਨਾਲ ਆਪਣੇ ਬੰਦਿਆਂ ਨੂੰ ਕਾਬਜ਼ ਕਰਾਉਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ। ਲੱਖੇ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਉੱਥੇ ਜਾ ਕੇ ਮਾਨ ਦਲ ਦੇ ਬੰਦੇ ਵੀ ਕਾਫੀ ਰੌਲਾ ਪਾਉਂਦੇ ਨੇ। ਉਹ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਓ, ਲਾਗੂ ਕਰਵਾਓ, ਚੋਣਾਂ ਹੋਣੀਆਂ ਚਾਹੀਦੀਆਂ, ਅਜਿਹਾ ਰੌਲਾ ਪੈਂਦਾ ਉੱਥੇ ਨਜ਼ਰ ਆਉਂਦਾ। ਅੱਜ ਉਸ ਗੱਲ ਨੂੰ ਕਾਫੀ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ। ਮੀਡੀਆ ਦਾ ਰੋਲ ਕੀ ਮੰਨਦੇ ਹੋ? ਦੇਖੋ, ਜੇ ਆਪਾਂ
ਸੂਰੀ ਦੇ ਕਤਲ ਤੋਂ ਲੈ ਕੇ ਸਦੀਰ ਸੂਰੀ ਦੇ ਕਤਲ ਤੋਂ ਲੈ ਕੇ ਆਪਾਂ ਹੁਣ ਤੱਕ ਦੇਖਦੇ ਹਾਂ ਜਾਂ ਪਹਿਲਾਂ ਵੀ ਆਪਾਂ ਦੇਖਿਆ ਕਈ ਮਸਲਿਆਂ ਦੇ ਉੱਤੇ ਆਪਾਂ ਦੇਖਿਆ ਕਿ ਮਾਹੌਲ ਨੂੰ ਖਰਾਬ ਕਰਨ ਦੇ ਵਿੱਚ ਇਸ ਜਿਹੜੀ ਗੱਲਬਾਤ ਜਿਹੜੀ ਕੋਈ ਵੀ ਘਟਨਾ ਵਾਪਰਦੀ ਆ ਉਹਨੂੰ ਕਿਵੇਂ ਲਾਂਬੂ ਲਾਇਆ ਜਾਂਦਾ, ਕਿਵੇਂ ਅੱਗ ਲਾਈ ਜਾਂਦੀ ਹੈ, ਕਿਵੇਂ ਫਿਰਕਿਆਂ ਦੇ ਵਿੱਚ ਨਫ਼ਰਤ ਜਿਹੜੀ ਉਹ ਜ਼ਹਿਰ ਭਰੀ ਜਾਂਦੀ ਹੈ। ਆਪਾਂ ਨੈਸ਼ਨਲ ਮੀਡੀਆ ਦੇਖਦੇ ਹਾਂ ਨਾ ਮੁਲਕ ਦੇ ਅੰਦਰ ਕਿ ਕਿਵੇਂ ਉਹ ਬੈਠ ਕੇ ਡਿਬੇਟਾਂ ਕਰਦੇ ਆ ਇਹਨਾਂ ਮੁੱਦਿਆਂ ਦੇ ਉੱਤੇ, ਧਰਮ ਦੇ ਮੁੱਦਿਆਂ ਦੇ ਉੱਤੇ, ਜਾਤ ਪਾਤ ਦੇ ਮੁੱਦਿਆਂ ਦੇ ਉੱਤੇ। ਇਹੀ ਕੰਮ ਜਿਹੜਾ ਉਹ ਪੰਜਾਬ ਦੇ ਕੁਛ, ਮੈਂ ਸਾਰਾ ਮੀਡੀਆ ਨਹੀਂ ਕਹਿੰਦਾ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ, ਕੁਛ ਮੀਡੀਆ ਹੈਗਾ ਜਿਹੜਾ ਹਾਲੇ ਸਿਰ ਦਾ ਹੈਗਾ, ਜਿਹੜਾ ਸਮਝਦਾ ਕਿ ਯਾਰ ਇਹ ਸਾਡੀ ਸਿੱਟੀ ਹੋਈ ਲਾਈ ਹੋਈ ਅੱਗ ਦਾ ਜਿਹੜਾ ਭਾਂਬੜ ਜਦੋਂ ਬਣੂਗਾ ਤਾਂ ਇਹਦਾ ਨੁਕਸਾਨ ਬਹੁਤ ਹੋਣਾ। ਬਿਲਕੁਲ। ਪਰ ਬਹੁਤਾ ਮੀਡੀਆ ਇਸ ਚੱਕਰਾਂ 'ਚ ਹੀ ਪਿਆ ਹੋਇਆ ਕਿ ਉਹਨਾਂ ਨੂੰ ਸਿਰਫ ਆਪਣੀ TRP, ਆਪਣੇ ਵਿਊ ਤੱਕ ਮਤਲਬ, ਆਪਣੇ ਪੈਸੇ ਕਮਾਉਣ ਤੱਕ ਮਤਲਬ। ਉਹਨਾਂ ਨੇ ਇਹ ਗੱਲ ਸੋਚੀ ਕੋਈ ਨਹੀਂ। ਬਹੁਤ ਮੈਨੂੰ ਲੱਗਦਾ ਕਿ ਮਾੜਾ ਜਿਹੜਾ ਰੋਲ ਰਿਹਾ, ਨਾ ਪੱਖੀ ਰੋਲ ਨਿਭਾਇਆ ਮੀਡੀਆ ਨੇ ਆਹ ਸਾਰੀਆਂ ਜਿਹੜੀਆਂ ਸੂਰੀ ਵਾਲੀ ਘਟਨਾ ਨੂੰ ਲੈ ਕੇ ਵੀ ਮੈਂ ਦੇਖਿਆ। ਤਾਂ ਮੈਨੂੰ ਲੱਗਦਾ ਕਿ ਯਾਰ ਇੱਕ ਤਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਸੁਧਰਨਾ ਚਾਹੀਦਾ। ਤੁਸੀਂ ਪੰਜਾਬ ਪੱਖੀ ਗੱਲ ਕਰਨ ਵਾਲੇ, ਤੁਸੀਂ ਕਹਿੰਦੇ ਕਿ ਅਸੀਂ ਪੰਜਾਬ ਪੱਖੀ ਗੱਲ ਕਰਦੇ ਹਾਂ, ਅਸੀਂ ਪੰਜਾਬ ਹਤੈਸ਼ੀ ਹੈ, ਫਿਰ ਤੁਸੀਂ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਆ? ਜੇ ਨਹੀਂ ਸੁਧਰਦੇ ਤਾਂ ਫਿਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ। ਇਹੋ ਜਿਹੇ ਮੀਡੀਆ ਨੂੰ ਲੋਕਾਂ ਨੂੰ ਸਬਕ ਸਿਖਾਉਣਾ ਪੈਣਾ ਤਾਂ, ਕਿਉਂਕਿ ਅਸੀਂ ਲੋਕਾਂ ਨੇ ਦੇਖੋ, ਆਪਾਂ ਦਿੱਲੀ ਕਿਸਾਨ ਅੰਦੋਲਨ 'ਚ ਦੇਖਿਆ, ਗੋਦੀ ਮੀਡੀਆ ਆਪਣੇ ਲੋਕਾਂ ਨੇ ਨੇੜੇ ਫਟਕਣ ਨਹੀਂ ਦਿੱਤਾ। ਉਹਨਾਂ ਨੂੰ ਵੀ ਸੁਰਤ ਆ ਗਈ ਸੀ ਵੀ ਇਹ ਐਂ ਕਰਦੇ ਆ। ਫਿਰ ਜੇ ਇਹਨਾਂ ਨੂੰ ਆਪਾਂ ਸੂਤ ਕਰਨਾ, ਫਿਰ ਇਹਨਾਂ ਨੂੰ ਭਰਾਵਾ ਇਹੀ ਕੁਛ ਕਰਨਾ ਪੈਣਾ। ਅਤੇ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਇਹਨਾਂ ਨੂੰ ਪੈਸਾ ਦਿਖਦਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਜਿਹੜੀ ਮਰਜ਼ੀ, ਕੋਈ ਚੰਗੀ ਖਬਰ ਹੈ, ਕੋਈ ਮੰਦੀ ਖਬਰ ਹੈ, ਕੋਈ ਮਾੜੀ, ਇਹਨਾਂ ਨਹੀਂ ਦੇਖਦੇ ਕਿ ਇਹਦਾ ਅਸਰ ਕੀ ਹੋਣਾ ਸਮਾਜ 'ਤੇ, ਲੋਕਾਂ 'ਚ ਅਸਰ ਇਹਦਾ ਮਾੜਾ ਜਾਣਾ ਕਿ ਚੰਗਾ। ਇਹਨਾਂ ਨੇ ਦੇਖਣਾ ਵੀ ਹਾਂ ਆਹ ਖਬਰ ਚੱਲੂਗੀ, ਇਹ ਚਲਾਓ। ਅੱਜ ਲੱਖਾ ਸਿਧਾਣਾ ਬੋਲ ਰਿਹਾ ਮੀਡੀਆ ਦੇ ਉੱਪਰ, ਕੱਲ੍ਹ ਨੂੰ ਲੱਖੇ ਸਿਧਾਣੇ ਨੂੰ ਵੱਡੇ ਪਰਦੇ ਦੇ ਉੱਪਰ ਪੇਸ਼ ਕਰ ਦਿੱਤਾ ਜੇ ਇਸ ਤਰੀਕੇ ਨਾਲ ਮੀਡੀਆ ਨੇ। ਦੇਖੋ ਮੀਡੀਆ, ਮੈਂ ਜਦੋਂ ਚੰਡੀਗੜ੍ਹ ਮੇਰੀ ਪ੍ਰੈਸ ਕਾਨਫਰੰਸ ਹੋਈ ਨਾ, ਤਾਂ ਕੁਛ ਪੱਤਰਕਾਰ ਭਰਾਵਾਂ ਨੇ ਮੇਰੇ ਨਾਲ ਗਿਲਾ ਕੀਤਾ ਕਿ ਤੁਸੀਂ ਮੀਡੀਆ ਦੇ ਖਿਲਾਫ ਬੋਲਦੇ ਹੋ। ਮੈਂ ਕਿਹਾ ਸਾਡਾ ਕੋਈ ਸ਼ੌਂਕ ਨਹੀਂ ਆ, ਨਾ ਤੁਹਾਡੇ ਨਾਲ ਕੋਈ ਦੁਸ਼ਮਣੀ ਆ। ਅਸੀਂ ਕਹਿੰਦੇ ਤੁਹਾਡਾ ਬਣਦਾ ਜਿਹੜਾ ਰੋਲ ਆ ਉਹ ਨਿਭਾਓ। ਸਰਕਾਰ ਦੇ ਪ੍ਰਤੀ ਵੀ ਤੁਸੀਂ ਜੋ ਬਣਦਾ ਰੋਲ ਉਹ ਨਹੀਂ ਨਿਭਾ ਰਹੇ। ਜੋ ਸਰਕਾਰ ਦੀਆਂ ਕਮੀਆਂ ਨੇ, ਹੁਣ ਆਪਾਂ ਦੇਸ਼ ਦਾ ਮੀਡੀਆ ਦੇਖ ਰਹੇ ਹਾਂ, ਸਾਰਾ ਮੀਡੀਆ ਮੋਦੀ ਨੇ ਖਰੀਦਿਆ ਹੋਇਆ, ਮੋਦੀ ਜਪਦਾ ਹੈ। ਜੋ ਮੋਦੀ ਦੀਆਂ ਕਮੀਆਂ ਨੇ, ਜੋ ਗਲਤੀਆਂ ਇਹਨੂੰ ਨਹੀਂ ਦਿਖਾ ਰਿਹਾ। ਇੱਥੇ ਪੰਜਾਬ 'ਚ ਵੀ ਇਹੀ ਹੋ ਰਿਹਾ। ਪੰਜਾਬ ਦੇ ਸਾਰਾ ਜਿਹੜਾ ਤਕਰੀਬਨ ਮੀਡੀਆ, ਮਤਲਬ 80% ਮੀਡੀਆ ਉਹ ਇਹਨੇ ਕੇਜਰੀਵਾਲ ਨੇ ਖਰੀਦ ਲਿਆ। ਉਹ ਸਾਰਾ ਦਿਨ ਕੇਜਰੀਵਾਲ ਕਰਦਾ। ਉਹ ਜਿਹੜੀ 7 ਮਹੀਨਿਆਂ ਦੇ ਵਿੱਚ ਤੁਸੀਂ ਮੈਨੂੰ ਦੱਸ ਦਿਓ ਕਿੰਨੇ ਕੁ ਚੈਨਲ ਨੇ, ਜਿਨ੍ਹਾਂ ਚੈਨਲਾਂ ਨੇ ਇਹ ਰਿਪੋਰਟ ਕੀਤੀ ਹੈ, ਇਹ ਪੇਸ਼ ਕੀਤੇ ਨੇ ਇਹ ਗੱਲਾਂ ਜਾ ਕੇ ਕਿ ਜੀ ਪੰਜਾਬ ਦੇ ਵਿੱਚ ਚੱਟਾ ਕਈ ਗੁਣਾ ਵੱਧ ਗਿਆ, ਪੰਜਾਬ ਦੇ ਰਿਸ਼ਵਤਖੋਰੀ ਵੀ ਵੱਧ ਗਈ, ਪੰਜਾਬ ਦੇ ਅੰਦਰ ਜਿਹੜੀ ਪੰਜਾਬ ਸਰਕਾਰ ਹੈ ਇਹ ਕਰੋੜਾਂ ਰੁਪਈਆ ਐਡ 'ਤੇ ਖਰਚ ਕਰ ਰਹੀ ਹੈ ਬਾਹਰਲੇ ਸੂਬਿਆਂ 'ਚ। ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ? ਅੱਜ ਪੰਜਾਬ 'ਚ ਅੱਗ ਲੱਗੀ ਪਈ ਹੈ, ਪੰਜਾਬ ਦਾ ਮੁੱਖ ਮੰਤਰੀ ਗੁਜਰਾਤ ਜਾਂ ਹਿਮਾਚਲ ਫਿਰਦਾ। ਕਿੰਨਾ ਕੁ ਮੀਡੀਆ ਗੱਲ ਕਰਦਾ ਬਈ? ਦਿਖਾਓ ਮੈਨੂੰ ਇਹ ਖਬਰਾਂ ਆਉਂਦੀਆਂ ਦੇਖੀਆਂ ਕਿਤੇ? ਮਾੜੀ ਖਬਰ ਤੁਸੀਂ ਆ ਪਿੱਛੇ ਦੇਖੋ ਨਾ, ਐਡੀ ਵੱਡੀ ਘਟਨਾ ਵਾਪਰਦੀ ਹੈ। ਇੱਕ ਕੇਜਰੀਵਾਲ ਹਿਮਾਚਲ 'ਚ ਬੋਲ ਰਿਹਾ ਹੈ, ਪੰਜਾਬ ਦੇ ਟੀਚਰ ਜਿਹੜੇ ਲੰਮੇ ਸਮੇਂ ਤੋਂ ਵਿਚਾਰੇ ਸੰਘਰਸ਼ ਕਰ ਰਹੇ ਆ, ਡਾਂਗਾਂ ਖਾ ਰਹੇ ਆ, ਕੇਸ ਪਵਾ ਲਏ, ਜੇਲ੍ਹਾਂ ਕੱਟ ਲਈਆਂ, ਟੈਂਕੀਆਂ 'ਤੇ ਬੈਠੇ ਨੇ, ਸੜਕਾਂ 'ਤੇ ਬੈਠੇ ਨੇ। ਇਹ ਸਰਕਾਰ ਨੇ ਉਹਨੂੰ ਵਾਅਦੇ ਕੀਤੇ, ਲਾਰੇ ਲਾਏ, ਇਹਨੇ ਵੀ ਉਹਨਾਂ ਦੇ ਪੱਲੇ ਕੁਛ ਪਾਇਆ ਨਹੀਂ। ਉਹ ਹਿਮਾਚਲ ਦੇ ਵਿੱਚ ਇਹਦਾ ਵਿਰੋਧ ਕਰਨ ਜਾਂਦੇ ਆ ਕੇਜਰੀਵਾਲ ਦਾ, ਅਤੇ ਕੇਜਰੀਵਾਲ ਕਹਿੰਦਾ ਭਾਲੇ ਟੱਟੂ ਆ, ਕਹਿੰਦਾ ਟੀਚਰ ਨਹੀਂ ਭਾਲੇ ਟੱਟੂ ਆ। ਹੁਣ ਉਹ ਸਾਡੇ ਟੀਚਰਾਂ ਨੂੰ, ਜਿਨ੍ਹਾਂ ਨੇ ਇੰਨਾ ਜ਼ੋਰ ਲਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ, ਉਹਨੂੰ ਭਾਲੇ ਟੱਟੂ ਕਹਿ ਰਿਹਾ। ਅਤੇ ਪੰਜਾਬ ਦਾ ਇੱਕ ਮੰਤਰੀ ਹਰਜੋਤ ਬੈਂਸ ਮਗਰ ਖੜਾ ਐ ਤਾੜੀਆਂ ਪਾਉਂਦਾ। ਲਾਹਣਤ ਇਹੋ ਜਿਹੇ ਬੰਦਿਆਂ 'ਤੇ ਯਾਰ। ਇਹ ਸੋਚਿਆ ਸੀ ਲੋਕਾਂ ਨੇ ਵੀ ਆਹ ਸਰਕਾਰ, ਆਹ ਬਦਲਾਅ ਸੋਚਿਆ ਸੀ ਲੋਕਾਂ ਨੇ। ਬਦਲਾਅ ਦੀ ਜੇ ਗੱਲ ਹੋਈ ਗਈ ਹੈ, ਚਿੱਟੇ ਦੀ ਗੱਲ ਹੋਈ ਆ, ਅੰਮ੍ਰਿਤਪਾਲ ਸਿੰਘ ਚਿੱਟੇ ਤੋਂ ਰੋਕ ਰਿਹਾ ਨੌਜਵਾਨਾਂ ਨੂੰ, ਅੰਮ੍ਰਿਤ ਸੰਚਾਰ ਕਰਾ ਰਿਹਾ, ਅੰਮ੍ਰਿਤਪਾਲ ਨੂੰ ਨਜ਼ਰਬੰਦ ਕਰ ਲਿਆ ਜਾਂਦਾ। ਦੇਖੋ ਬਾਈ, ਮੈਂ ਇਹਦੇ ਉੱਤੇ ਕਈ ਵਾਰੀ ਬੋਲਿਆ, ਫਿਰ ਹੀ ਮੈਂ ਦੱਸ ਦਿੰਦਾ ਕਿ ਦੇਖੋ ਜਿਹੜਾ ਬੰਦਾ ਇੱਥੇ ਹੱਕ ਸੱਚ ਦੀ ਗੱਲ ਕਰੂਗਾ ਉਹਨੂੰ ਨਜ਼ਰਬੰਦ ਵੀ ਕੀਤਾ ਜਾਊਗਾ, ਉਹਨੂੰ ਜੇਲ੍ਹਾਂ 'ਚ ਵੀ ਸੁੱਟਿਆ ਜਾਊਗਾ, ਉਹਨੂੰ ਮਾਰਿਆ ਵੀ ਜਾਊਗਾ ਅਤੇ ਮਰਵਾਇਆ ਵੀ ਜਾਊਗਾ। ਇਹ ਹੋਣੀਆਂ ਨੇ ਗੱਲਾਂ। ਇਹ ਕੋਈ ਨਵੀਂ ਗੱਲ ਨਹੀਂ ਵਾਪਰ ਰਹੀ। ਪੰਜਾਬ ਨੇ ਸਾਡੇ ਨਾਲ ਲੰਮੇ ਸਮੇਂ ਤੋਂ ਹੋ ਰਿਹਾ ਅਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣਾ। ਬਾਕੀ ਤੁਸੀਂ ਬਦਲਾਅ ਦੀ ਗੱਲ ਕਰਦੇ ਹੋ। ਇਹ ਕਹਿੰਦੇ ਜੀ ਅਸੀਂ ਮੈਂ ਪਰਸੋਂ ਚੌਥੇ ਸੁਣ ਰਿਹਾ ਸੀ ਭਗਵੰਤ ਮਾਨ ਨੂੰ, ਉਹ ਕਹਿ ਰਿਹਾ ਜੀ ਕਿ ਅਸੀਂ ਇੱਕ ਨੰਬਰ ਜਾਰੀ ਕੀਤਾ ਜੀ ਪੰਜਾਬ ਦੇ ਵਿੱਚ, ਗੁਜਰਾਤ 'ਚ ਬੋਲ ਰਿਹਾ ਸੀਗਾ ਕਿ ਦੇਖੋ ਜੀ ਅਸੀਂ ਇੱਕ ਨੰਬਰ ਜਾਰੀ ਕੀਤਾ ਪੰਜਾਬ ਦੇ ਵਿੱਚ, ਅਤੇ ਪੰਜਾਬ ਦੇ ਵਿੱਚ ਸਾਰਾ ਕੰਮ ਸੂਤ ਹੋ ਗਿਆ, ਰਿਸ਼ਵਤਾਂ ਬੰਦ ਹੋ ਗਈਆਂ,
ਚੋਰੀਆਂ ਠੱਗੀਆਂ ਬੰਦ ਹੋ ਗਈਆਂ, ਜੋ ਚੱਲਦਾ ਸੀ ਥਾਣਿਆਂ 'ਚ ਕਚਹਿਰੀਆਂ 'ਚ ਪਟਵਾਰੀਆਂ ਦੇ ਸਭ ਖਤਮ ਕਰਤਾ ਜੀ ਅਸੀਂ। ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕੀ ਇਹਨਾਂ ਦੀ ਇੰਨੀ ਹਿੰਮਤ ਹੈ ਕਿ ਇਹ ਕਿਸੇ ਤਰ੍ਹਾਂ ਸਟੈਂਡ ਲੈ ਲੈਣ? ਤੁਹਾਨੂੰ ਮੈਂ ਇਹ ਗੱਲ 100 ਨਹੀਂ 1000% ਦੀ ਦਾਅਵੇ ਨਾਲ ਕਹਿਣਾ, ਜੇ ਮੈਂ ਝੂਠਾਂ ਦਾ ਮੈਨੂੰ ਜਿਹੜੀ ਮਰਜ਼ੀ ਕੋਰਟ ਕਚਹਿਰੀ 'ਚ ਖੜਾ ਕਰ ਲਓ। ਭੁੱਚੋ ਹਲਕੇ ਦਾ MLA ਆ ਮਾਸਟਰ ਜਗਸੀਰ ਸਿੰਘ, ਉਹ ਤਾਂ ਚਲਦੀ ਨਹੀਂ, ਉਹਦੇ ਮੁੰਡੇ ਦੀ ਚਲਦੀ ਹੈ। ਜਿਹੜਾ ਉਹਦਾ ਆਪਣਾ ਨੰਬਰ ਹੈ ਨਿੱਜੀ, ਉਹ ਵੀ ਉਹਦਾ ਮੁੰਡਾ ਚੱਕਦਾ ਹੈ, ਜੋ ਲੋਕਾਂ ਨੂੰ ਦਿੱਤਾ ਹੋਇਆ ਨੰਬਰ ਆ। ਕਾਰਨ ਕੀ ਹੈ? ਬਸ ਸਾਰੀ ਕਮਾਂਡ ਹੀ ਮੁੰਡੇ ਨੇ ਸਾਂਭ ਲਈ। ਇੱਥੇ ਥਾਣਿਆਂ ਦੇ ਵਿੱਚ ਹਿੱਸਾ ਉਹਦਾ ਬੰਨਿਆ ਹੋਇਆ, ਪਟਵਾਰੀਆਂ ਤੋਂ ਤਹਿਸੀਲਦਾਰਾਂ ਦਾ ਹਿੱਸਾ ਉਹਦਾ ਬੰਨਿਆ ਹੋਇਆ। ਮਸਾਜ ਸੈਂਟਰ ਉਹਨਾਂ ਨੇ ਇੱਥੇ ਖੋਲ੍ਹਤੇ। ਟਰੱਕ ਯੂਨੀਅਨ ਹੈ ਇੱਥੇ ਪੁੱਚੋ ਦੇ ਅੰਦਰ, 220 ਟਰੱਕ ਹੈ ਯੂਨੀਅਨ ਦੇ ਵਿੱਚ। 210 ਟਰੱਕ ਇੱਕ ਪਾਸੇ ਖੜ੍ਹੇ ਹੈ ਅਤੇ 10 ਟਰੱਕ ਜਿਹੜੇ ਹੈਗੇ ਆ ਉਹਨਾਂ ਦਾ ਇੱਕ ਲਿਆ ਕੇ ਬਿਠਾ ਕੇ, ਇੱਥੋਂ ਦਾ ਕੋਈ ਗੁਰਦਾਸ ਆ ਮੁੰਡਾ ਚੱਕਾਂ ਦਾ, ਉਹਨੂੰ ਲਿਆ ਕੇ, ਕੋਈ ਉਹਦੇ ਕੋਲ ਆਪਰੇਟਰ ਨਹੀਂ, ਕੋਈ ਟਰੱਕ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਲਿਆ ਕੇ ਪ੍ਰਧਾਨ ਬਣਾ ਕੇ ਉਹਨੂੰ ਲਿਆ ਕੇ ਬਿਠਾ ਤਾ। ਉਹਦੇ ਰਾਹੀਂ 500 ਰੁਪਈਆ ਜਿਹੜੀਆਂ ਬਾਹਰਲੀਆਂ ਗੱਡੀਆਂ ਲੈਂਦੀਆਂ ਨੇ, ਉਹਦੀ ਪਰਚੀ ਇਕੱਠੀ ਕਰਕੇ, ਉਹ ਗੁੰਡਾ ਪਰਚੀ ਹੈ, ਉਹ ਕੱਟੀ ਜਾਂਦੇ ਆ। ਗੋਨੇਆਣੇ ਦੇ ਵਿੱਚ ਪ੍ਰਧਾਨ ਬਣਾਇਆ ਇੱਕ ਬੰਦੇ ਨੂੰ ਨਗਰ ਕੌਂਸਲ ਦਾ, 3 ਬੰਦਿਆਂ ਨੂੰ 40-40 ਲੱਖ ਰੁਪਈਆ ਲੈ ਲਿਆ 2 ਤੋਂ, ਤੀਜੇ ਨੇ ਵਾਧੇ 'ਤੇ ਚੱਕ ਕੇ ਉਹਨੂੰ ਬਣਾ ਤਾ। ਹੋ ਕੀ ਰਿਹਾ ਇਹ ਬਦਲਾਅ? ਅਮਿਤ ਰਤਨ ਬਠਿੰਡੇ ਦਿਹਾਤੀ ਤੋਂ MLA ਆ, ਸ਼ਰੇਆਮ ਉੱਥੇ ਪੈਸੇ ਲਈ ਜਾਂਦਾ ਹੈ, ਬਠਿੰਡੇ 'ਚ ਪੈਸਾ ਇਕੱਠਾ ਕਰਨ 'ਤੇ ਹੋਇਆ ਫੌੜਾ ਲੈ ਕੇ। ਉਹ ਅਮਿਤ ਰਤਨ ਜਿਹਦੇ ਉੱਤੇ ਪਹਿਲਾਂ ਵੀ ਦੋਸ਼ ਸੀਗੇ, ਪਹਿਲਾਂ ਵੀ ਮੁਕੱਦਮਾ ਦਰਜ ਹੋਇਆ ਸੀਗਾ ਠੱਗੀ ਦਾ, ਧੋਖਾਧੜੀ ਦਾ, ਜਿਹਨੂੰ ਇਹਨੇ ਟਿਕਟ ਦਿੱਤੀ ਸੀ। ਇਹ ਬਦਲਾਅ ਵਾਲੀ ਲੋਕਾਂ ਨੇ ਵੋਟਾਂ ਪਾਈਆਂ ਸੀ। ਬਲਜਿੰਦਰ ਕੌਰ ਆ ਉੱਥੋਂ ਆਪਣਾ ਤਲਵੰਡੀ ਸਾਬੋ ਤੋਂ, ਲਾਲਿਆਣ ਦੇ ਪਿੰਡ ਦਾ ਇੱਕ ਸਰਪੰਚ ਹੈ, ਉਹਨੂੰ ਬਿਠਾ ਰੱਖਿਆ ਰਾਮਾ ਰਿਫਾਇਨਰੀ 'ਚ। 300 ਟਰੱਕ ਉੱਥੇ ਖੜ੍ਹਾ ਰਾਮਾ ਰਿਫਾਇਨਰੀ ਦਾ। ਗਰੀਬ ਆਪਰੇਟਰ ਯਾਰ, ਜਿਨ੍ਹਾਂ ਨੇ ਗੱਲਾ ਹੀ ਨਹੀਂ ਲਾਇਆ, ਮਾਲ ਹੀ ਨਹੀਂ ਚੱਕਿਆ, ਹੁਣ ਜਿਨ੍ਹਾਂ ਨੇ ਢੋਆ ਢਵਾਈ ਦਾ ਕਿਉਂ ਨਹੀਂ ਕੀਤਾ। 200 ਟਰੱਕ ਇੱਥੇ ਵਿਚਾਰੇ ਕਿਸ਼ਤਾਂ ਪੱਲੇ ਪੈ ਗਈਆਂ, 300 ਟਰੱਕ ਰਾਮੇ ਯੂਨੀਅਨ। ਕੋਈ ਹੈ ਰਾਜਾ ਬਾਬੂ, ਕੋਈ ਹੈ ਸੁਣਵਾਈ? ਅੱਛਾ, ਉੱਥੇ ਕੀ ਚੱਲ ਰਿਹਾ ਕੰਮ? ਮੰਨ ਲਓ 110 ਰੁਪਈਆ ਭਾੜਾ ਹੈ ਆਪਣਾ ਰਾਮੇ ਦਾ ਰਿਫਾਇਨਰੀ ਦਾ, ਉੱਥੇ ਗੁੰਡਾ ਪਰਚੀ 150 ਰੁਪਈਆ ਕੁਆਂਟਲ ਮੰਗਰ ਲੈ ਰਹੇ ਨੇ। 40 ਰੁਪਏ ਇਹ ਕੱਟੀ ਜਾਂਦੇ ਆ, 20 ਰੁਪਏ ਕੱਟ ਰਹੇ ਨੇ ਆਪਰੇਟਰ ਦੇ। ਆਪਰੇਟਰ ਨੂੰ ਉਸ ਤੋਂ ਭਾੜਾ ਕੱਟਿਆ ਨੇ 110 ਰੁਪਈਆਂ ਦਾ, ਆਪਰੇਟਰ ਨੂੰ ਦਿੰਦੇ ਆ 90 ਰੁਪਏ, 20 ਰੁਪਏ ਉਹ ਕੱਟ ਲਏ, 40 ਰੁਪਏ ਜਿਹੜਾ ਬੰਦੇ ਦਾ ਉੱਥੇ ਮਾਲ ਆ ਉਹ ਤੋਂ ਕੱਟ ਲਏ। 60 ਰੁਪਏ ਕੁਆਂਟਲ ਮਗਰ ਬਲਜਿੰਦਰ ਕੌਰ ਚੱਕੀ ਆਉਂਦੀ ਹੈ ਫੱਟੇ। ਉਹ ਤਾਂ ਕਹਿੰਦੇ ਅਸੀਂ ਇਮਾਨਦਾਰ ਹਾਂ, ਕਹਿੰਦੇ ਸਾਡੇ ਵਰਗਾ ਕੋਈ ਵੀ ਨਹੀਂ ਹੈਗਾ। ਮੈਂ ਕਹਿੰਦਾ ਯਾਰ ਜਾਂਚ ਤਾਂ ਕਰਾਓ ਇਹਨਾਂ ਗੱਲਾਂ, ਜਿਹੜੀਆਂ ਮੈਂ ਗੱਲਾਂ ਬੋਲ ਰਿਹਾ, ਜੇ ਮੇਰੀ ਗੱਲ, ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ, ਕੋਈ ਵੀ ਗੱਲ ਝੂਠੀ ਸਾਬਤ ਕਰ ਦੇਣ। ਆ ਮਾਸਟਰ ਜਗਸੀਰ ਦੇ ਬਾਰੇ ਜਿਹੜਾ ਭੁੱਚੋ ਵਾਲਾ MLA ਆ, ਅਤੇ ਬਲਜਿੰਦਰ ਕੌਰ ਬਾਰੇ ਅਤੇ ਰਤਨ ਬਾਰੇ ਮੈਂ ਜਗਰੂਪ ਗਿੱਲ ਨੂੰ ਨਹੀਂ ਕਹਦਾ। ਜਗਰੂਪ ਗਿੱਲ ਵੀ ਉੱਥੇ ਬਠਿੰਡੇ ਸ਼ਹਿਰੀ ਦਾ MLA, ਮੈਂ ਉਹਦੇ ਬਾਰੇ ਨਹੀਂ ਕਹਿਤਾ। ਅੱਜ ਦੀ ਘੜੀ ਤੱਕ ਜੋ ਮੈਨੂੰ ਪਤਾ, ਕਿਉਂਕਿ ਮੇਰਾ ਜ਼ਿਲ੍ਹਾ, ਮੈਂ ਇੱਥੇ ਰਹਿੰਦਾ, ਅੱਜ ਦੀ ਘੜੀ ਤੱਕ ਜਗਰੂਪ ਗਿੱਲ ਇਹਨਾਂ ਦੀ ਪਾਰਟੀ ਦਾ MLA ਆ, ਉਹ ਕੋਈ 5 ਪੈਸਿਆਂ ਦਾ ਰਵਾਦਾਰ ਨਹੀਂ ਹੈਗਾ ਅੱਜ ਤੱਕ। ਪਰ ਇਹਨਾਂ ਨੇ ਲੱਲੇ ਲਾ ਤੇ, ਇੱਕ ਆ ਖਾਨੇ ਵਾਲਾ ਜਿਹੜਾ ਮੌੜ ਤੋਂ ਹੈ, ਅਤੇ ਆ ਜਿਹੜੇ ਦੂਜੇ ਹੈ ਆਪਣਾ ਹੈਗਾ ਜਿਹੜਾ ਤਲਵੰਡੀ ਵਾਲਾ, ਅਤੇ ਬਠਿੰਡੇ ਦਿਹਾਤੀ ਵਾਲਾ, ਅਤੇ ਆਪਣਾ ਭੁੱਚੋ ਵਾਲਾ। ਤਾਂ ਇਹ ਬਦਲਾਅ ਨੇ ਯਾਰ, ਜਿਹੜੀਆਂ ਬਦਲਾਅ ਦੀਆਂ ਤੁਸੀਂ ਮੈਂ ਤੁਹਾਨੂੰ ਦੱਸਤਾ ਵੀ ਭਗਵੰਤ ਸਿੰਘ ਇਹਦੀ ਜਾਂਚ ਕਰਾ, ਵੀ ਜੇ ਨਹੀਂ ਹੋਇਆ ਤਾਂ, ਜੇ ਨਹੀਂ, ਹੁਣ ਮੇਰੀ ਗੱਲ ਸੁਣੋ, ਇਹ ਕਹਿੰਦੇ ਚੱਟਾ ਨਹੀਂ ਰੋਕਿਆ, ਚੱਟਾ ਕਿਵੇਂ ਰੁਕੂ? ਹੁਣ ਜਿਹੜੇ SHO ਨੇ ਤੁਹਾਨੂੰ ਪੈਸੇ ਇਕੱਠੇ ਕਰਕੇ ਦੇਣਾ, ਚੱਟੇ ਵਾਲੇ ਤੋਂ ਲੈ ਕੇ ਦਊ, ਚੱਟਾ ਕਿਵੇਂ ਰੋਕ ਦੇਣਗੇ ਫਿਰ ਉਹ? ਜੇ ਨਹੀਂ ਹਿੱਸਾ ਬੰਨਿਆ ਠਾਣਾ ਤਾਂ ਮੈਨੂੰ ਨੀਂਹ ਮੱਥਾਂ ਬਿਠਾ ਦਿਓ। ਇਹਦਾ ਉਦੋਂ ਵੀ ਕੰਮ ਚੱਲ ਰਿਹਾ। ਜਿਹੜੀ ਰਜਿਸਟਰੀ ਅੱਗੇ 5000 'ਚ ਹੋ ਜਾਂਦੀ ਸੀ, ਉਹ 25000 'ਚ ਹੋਣ ਲੱਗ ਗਈ। ਅਗਲਾ ਕਹਿੰਦਾ ਬਾਈ ਇਹ ਜਿਹੜੇ ਹਾਲਾਤ ਨੇ ਬਾਈ, ਇਹ ਤਾਂ ਬਹੁਤ ਮਾੜਾ ਹਾਲ ਹੋਗਾ। ਅੱਗੇ ਨੂੰ ਵੀ ਲੋਕ ਪਿੱਟਦੇ ਆ, ਧਾਹਾਂ ਮਾਰਦੇ ਆ। ਅਤੇ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ, ਇਹ ਸਾਡੇ ਲੋਕਾਂ ਨੂੰ, ਠੀਕ ਆ, ਸਾਡੇ ਲੋਕਾਂ ਨੂੰ ਉਦੋਂ ਕੋਈ ਰਾਹ ਨਹੀਂ ਦਿਖਦਾ, ਲੋਕਾਂ ਨੇ ਦੂਜਿਆਂ ਨੂੰ ਖੜਾ ਛਡਾਉਣ ਲਈ ਇਹਨਾਂ ਨੂੰ ਵੋਟਾਂ ਪਾਤੀਆਂ, ਪਰ ਲੋਕ ਦਹਾਤੜੀ ਪਿੱਟਦੇ ਆ ਕਿ ਸਭ ਤੋਂ ਵੱਡੇ ਚੋਰ ਆ ਕੇ ਬਿਠਾ ਰਹੇ, ਸਾਰਾ ਪੈਸਾ ਇਕੱਠਾ ਕਰਕੇ ਦਿੱਲੀ ਵਾਲੇ ਲਈ ਜਾਂਦੇ ਆ। ਕਿਸੇ ਨੇ SSP ਲੱਗਣਾ, ਕਿਸੇ ਨੇ DC ਲੱਗਣਾ, ਉਹ ਟੈਂਚੀਆਂ ਭਰ ਕੇ, ਬੈਗ ਭਰ ਕੇ ਦਿੱਲੀ ਤੁਰੇ ਫਿਰਦੇ ਆ। ਕੋਈ ਸੋਧੀਆ ਕੋਲੇ ਤੁਰਿਆ ਫਿਰਦਾ, ਕੋਈ ਕੇਜਰੀਵਾਲ ਕੋਲ ਤੁਰਿਆ ਫਿਰਦਾ, ਕੋਈ ਚੱਡੇ ਕੋਲ ਤੁਰਿਆ ਫਿਰਦਾ।
ਲੱਖੇ ਨੇ ਚੋਣ ਲੜੀ, ਲੱਖੇ ਕੋਲ ਆਉਂਦੇ ਨੇ ਹੁਣ ਉਹ ਲੋਕ ਦੁੱਖ ਲੈ ਕੇ ਕਿ ਲੱਖੇ ਤੋਂ ਤਾਂ ਤੈਨੂੰ ਜਿਤਾ ਦਿੰਦੇ। ਦੇਖੋ ਮੈਂ ਤਾਂ ਜਿੱਥੋਂ ਤੱਕ ਮੇਰੀ ਕੋਈ ਹੈਗੀ ਹੈ, ਜਿੰਨੀ ਕੁ ਸਮਰੱਥਾ ਹੈ ਮੇਰੀ, ਉਹਦੇ ਹਿਸਾਬ ਨਾਲ ਮੈਂ ਤਾਂ ਉਹ ਕਰ ਰਿਹਾ। ਆਪਾਂ ਤਾਂ ਦੇਖੋ ਆਪਣੇ ਨਾਲ ਖੜੇ ਨੇ ਲੋਕ, ਕਿਸੇ ਪਾਰਟੀ ਤੋਂ ਬਿਨਾਂ ਖੜਿਆ, ਕਿਸੇ ਬੈਕ ਕੋਈ ਆਪਣੇ ਪਿੱਛੇ ਧਿਰ ਹੈ ਨਹੀਂ ਸੀ ਕੋਈ ਸਿਆਸੀ, ਉਹ ਤੋਂ ਬਿਨਾਂ ਖੜਿਆ, ਆਪਾਂ ਤਾਂ ਕਰ ਰਹੇ ਜਿੰਨੇ ਕੁ ਜੋ ਕਰੇ ਹੈਗੇ ਆ। ਲੱਖੇ ਫੇਰ ਉਸੇ ਗੱਲ ਤੇ ਆਉਣੇ ਆ, ਬੀਬੀ ਜੰਗੀਰ ਕੌਰ ਦੀ ਅੱਜ ਬੜੀ ਜਿਹੜੀ ਕਿ ਹਾਰ ਹੋਈ ਆ, ਕਰਾਰੀ ਹਾਰ ਹੋਈ ਆ। ਬੀਬੀ ਜੰਗੀਰ ਕੌਰ ਕਹਿੰਦੀ ਸੀ ਕਿ ਮੈਨੂੰ 70-80 ਵੋਟਾਂ ਪੈਣਗੀਆਂ, ਪਰ ਦੂਸਰੇ ਪਾਸੇ ਸੁਖਬੀਰ ਬਾਦਲ ਵਰਗੇ ਜਾਂ ਬਲਟੋਏ ਵਰਗੇ ਉਹਨਾਂ ਦੀ ਪਾਰਟੀ ਦੇ ਬੰਦੇ ਇਹ ਕਹਿੰਦੇ ਕਿ ਜੇਕਰ 25 ਤੋਂ ਵੱਧ ਵੋਟਾਂ ਪਈਆਂ ਤਾਂ ਅਸੀਂ ਸਿਆਸਤ ਛੱਡ ਦਾਂਗੇ, ਪਰ ਬੀਬੀ ਜੰਗੀਰ ਕੌਰ ਤਾਂ 42 ਵੋਟਾਂ ਲੈ ਗਈ। ਇਹ ਵੀਰੇ ਕਹਿਣ ਦੀਆਂ ਗੱਲਾਂ, ਇਹਨਾਂ ਨੇ ਕਿਹੜੀ ਹੈਗੇ 20 ਵਾਰੀ ਸੌਹਾਂ ਖਾ ਗਏ ਯਾਰ, ਇਹਨਾਂ ਨੇ ਗੁਟਕੇ ਹੱਥਾਂ 'ਚ ਫੜ ਕੇ ਸੌਹਾਂ ਖਾ ਲਈਆਂ, ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਸੌਹਾਂ ਖਾ ਲਈਆਂ। ਇਹਨਾਂ ਦਾ ਕੀ ਯਕੀਨ ਹੈ? ਲੱਗਦਾ ਸਾਨੂੰ ਕਿ ਇਹਨਾਂ ਦੀ ਜ਼ਮੀਰ ਹੈਗੀ ਅੰਦਰ? ਇਹ ਮਰੀਆਂ ਜ਼ਮੀਰਾਂ ਦੇ ਲੋਕ ਨੇ, ਨਾ ਕੋਈ ਅਣਖ ਹੈ, ਨਾ ਕੋਈ ਜ਼ਮੀਰ ਹੈ, ਨਾ ਕੋਈ ਗੈਰਤ, ਨਾ ਇਹ ਪੰਥ ਦੇ, ਨਾ ਇਹ ਕੌਮ ਦੇ, ਨਾ ਇਹ ਪੰਜਾਬ ਦੇ, ਇਹ ਕਿਸੇ ਦੇ ਵੀ ਨਹੀਂ। ਪਰ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਦਾ ਹਸਰ ਹੈ ਜਿਹੜਾ ਹੁਣ ਬਾਦਲਾਂ ਦਾ ਆਪਾਂ ਦੇਖ ਰਹੇ ਹਾਂ ਕੀ ਹੋ ਰਿਹਾ, ਬਹੁਤ ਮਾੜਾ ਹੋਣਾ ਇਹਨਾਂ ਦਾ, ਹਸਰ ਮਾੜਾ ਹੋਣਾ ਇਹਨਾਂ ਦਾ। ਜੋ ਇਹ ਜੜ ਪੱਟ ਰਹੇ ਆ ਨਾ ਕੌਮ ਦੀ, ਪੰਜਾਬ ਪੰਥ ਦੀ, ਪੰਜਾਬੀਅਤ ਦੀ, ਇਹਨਾਂ ਦੀ ਜੜ ਵੀ ਉਦੋਂ ਬੁਰੇ ਤਰੀਕੇ ਨਾਲ ਪੱਟੀ ਜਾਣੀ ਹੈ। ਪਰਮਾਤਮਾ ਦੇ ਘਰ ਦੇਰ ਤਾਂ ਹੈਗੀ, ਨੇਰ ਨਹੀਂ। ਸਮਾਂ ਆਪਾਂ ਕਹਿੰਦੇ ਇੱਥੇ ਹੀ ਬੰਦੇ ਨੂੰ ਸਾਰਾ ਕੁਝ ਦਿਖ ਜਾਂਦਾ ਹੈ ਨਾ, ਸਮਾਂ ਲੱਗ ਜਾਂਦਾ, ਪਰ ਸਾਰੀਆਂ ਗੱਲਾਂ ਇੱਥੇ ਹੀ ਸਾਹਮਣੇ ਆਉਣਗੀਆਂ। ਤੂੰ ਮੇਰੀ ਗੱਲ ਯਾਦ ਰੱਖੀ। ਪਰ ਬਹੁਤ ਮੈਂ ਇਸ ਗੱਲ ਕਰਕੇ ਕਹਿਣਾ ਵੀ ਮੈਂ ਜਦੋਂ ਬਾਰ-ਬਾਰ ਗੱਲ ਕਹਿਣਾ ਨਾ ਕਿ ਸਾਡੇ 'ਤੇ ਆਉਣ ਵਾਲਾ ਸਮਾਂ ਬੜਾ ਮਾੜਾ ਹੈ ਜਾਂ ਬੜਾ ਖਤਰਨਾਕ ਹੈ, ਉਹ ਆਹੀ ਗੱਲਾਂ ਨੇ। ਕਿ ਕਿਵੇਂ ਸਾਨੂੰ ਆਪਣੇ ਜਜ਼ਬ ਕਰ ਜਾਣਾ ਚਾਹੁੰਦੇ ਨੇ, ਕਿਵੇਂ ਸਾਨੂੰ ਰਲਗੱਡ ਕਰਕੇ ਸਾਡੇ 'ਚ ਸਾਰਾ ਮਿਲਾਵਟਾਂ ਕਰਕੇ ਇਤਿਹਾਸ 'ਚ, ਧਰਮ 'ਚ, ਵਿਰਾਸਤ ਦੇ ਵਿੱਚ, ਕਿਵੇਂ ਉਹ ਸਾਨੂੰ ਸਾਡੀ ਜਿਹੜੀ ਵੱਖਰੀ ਪਛਾਣ ਆ ਉਹਨੂੰ ਖ਼ਤਮ ਕਰ ਜਾਣਾ ਚਾਹੁੰਦੇ ਨੇ। ਇਹ ਬਹੁਤ ਵੱਡਾ ਹਮਲਾ। ਅਸੀਂ ਸਾਹਮਣੇ ਮੱਥੇ ਮੇਰਾ ਵੀਰਾ ਬੜੇ ਹਮਲੇ ਹੋਏ ਨੇ ਸਾਡੇ 'ਤੇ, ਬਹੁਤ ਚੜ੍ਹ ਕੇ ਸਾਡੇ 'ਤੇ ਅਸੀਂ ਝੱਲੇ ਨੇ। ਅਸੀਂ ਕੋਈ ਗੱਲ ਨਹੀਂ, ਚਾਹੇ ਨੁਕਸਾਨ ਕਰਾਇਆ ਪਰ ਝੱਲੇ ਨੇ, ਤਕੜੇ ਹੋ ਕੇ ਲੜੇ ਆ ਅਤੇ ਉਦੋਂ ਬਾਅਦ ਉੱਠ ਕੇ ਖੜੇ ਵੀ ਹੋਏ ਆ, ਕਾਮਯਾਬ ਵੀ ਹੋਏ ਆ। ਸੰਘਰਸ਼ਾਂ ਦੇ ਰਾਹੀਂ ਅਸੀਂ ਰਾਜ ਭਾਗ ਵੀ ਕਾਇਮ ਕੀਤਾ। ਪਰ ਜਿਹੜਾ ਇਹ ਹਮਲਾ ਨਾ, ਇਹ ਹਮਲਾ ਬਹੁਤ ਖਤਰਨਾਕ ਆ। ਉਹ ਇਸ ਤਰੀਕੇ ਨਾਲ ਦੇਖਿਆ ਵੀ ਉਹਨਾਂ ਨੇ ਦੇਖੋ ਬਹੁਤ ਸਿਆਣੇ ਨੇ, ਸਾਡੇ ਅੱਗੇ ਥੋੜ੍ਹੀ ਵੀ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ। ਅਸੀਂ ਤਾਂ ਠੀਕ ਆ, ਅਸੀਂ ਤਾਂ ਮੋਟੀਆਂ ਗੱਲਾਂ ਦਾ ਲੱਖਣ ਜਿਹਾ ਲਾ ਲੈਂਦੇ ਹਾਂ ਵੀ ਆਹ ਗਲਤ ਆ ਅਤੇ ਆਹ ਸਹੀ ਆ। ਉਹਨਾਂ ਨੇ ਸਾਡੀ ਸਾਰੀ ਹਿਸਟਰੀ ਪੜ੍ਹੀ ਅਗਲਿਆਂ ਨੇ ਕਿ ਇੰਨੇ ਸਾਰੇ ਲੜਦੇ ਰਹੇ ਯਾਰ, ਇੰਨਾ ਖੂਨ ਡੁੱਲ ਗਿਆ, ਇਹ ਤਾਂ ਗਿਣਤੀ ਦੇ ਰਹਿ ਗਏ ਸੀ, ਇਹ ਤਾਂ ਫਿਰ ਉੱਠ ਕੇ ਖੜੇ ਹੋ ਜਾਂਦੇ ਆ। ਐਂ ਨਹੀਂ ਮਾਰੇ ਜਾਣੇ, ਮਾਰਨਾ ਤਾਂ ਫਿਰ ਇਹਨਾਂ ਦੇ ਵਿੱਚ ਵੜ ਜਾਓ। ਲੱਗਦਾ ਵੀ ਪੰਜਾਬ ਖਤਮ ਹੋ ਜੂ? ਨਹੀਂ, ਖਤਮ ਨਹੀਂ ਹੋਣਾ। ਮੈਂ ਨਹੀਂ ਮੰਨਦਾ, ਮੈਂ ਕਦੇ ਵੀ ਨਿਰਾਸ਼ਾਵਾਦੀ ਇਨਸਾਨ ਨਹੀਂ ਹਾਂ। ਮੈਂ ਉਮੀਦ 'ਤੇ ਜਿਉਣ ਵਾਲਾ ਇਨਸਾਨ ਹਾਂ। ਉਮੀਦ ਦੇ ਉੱਤੇ ਦੁਨੀਆ ਖੜੀ ਹੈ, ਆਸ ਰੱਖਣੀ ਚਾਹੀਦੀ। ਉਮੀਦ ਵੈਸੇ ਵਾਹਿਗੁਰੂ ਪਰਮਾਤਮਾ ਗੁਰੂਆਂ ਪੀਰਾਂ ਦੀ ਸਾਜੀ ਹੋਈ ਧਰਤੀ ਆ। ਇਹ ਬੜੇ ਇੱਥੇ ਆਏ ਨੇ, ਬਥੇਰੇ ਤਰੀਕੇ ਵਰਤੇ ਨੇ। ਸਮਾਂ ਮਾੜਾ ਹੈ, ਦੌਰ ਹੁੰਦੇ ਨੇ, ਕਦੇ ਚੰਗਾ ਕਦੇ ਮਾੜਾ। ਸਮਾਂ ਮਾੜਾ, ਦੌਰ ਮਾੜਾ ਹੈ। ਇਹ ਜੋ ਨਿਕਲਣ ਲਈ ਸਾਨੂੰ ਕੋਈ ਰਣਨੀਤੀ ਤਾਂ ਘੜਨੀ ਪੈਣੀ ਆ, ਕਿਉਂਕਿ ਨੌਜਵਾਨੀ ਮਾਈਗ੍ਰੇਸ਼ਨ ਕਰ ਰਹੀ ਆ, ਬਾਹਰ ਜਾ ਰਹੀ ਆ। ਜਿਹੜੀ ਨੌਜਵਾਨੀ ਇੱਥੇ ਆ ਉਸ ਨੂੰ ਚਿੱਟੇ ਵੱਲ ਧੱਕਿਆ ਜਾ ਰਿਹਾ, ਬਾਰ-ਬਾਰ ਉਹੀ ਗੱਲ ਆਉਂਦੀ ਆ। ਫਿਰ ਹਾਂ, ਇਹ ਬੜਾ ਇਹ ਬਹੁਤ ਜ਼ਿਆਦਾ। ਮੈਂ ਤਾਂ ਬਹੁਤ ਵਾਰੀ ਵੀਰੇ ਗੱਲਾਂ ਬੋਲਿਆ ਕਿ ਪੰਜਾਬ ਖਾਲੀ ਵੀ ਹੋ ਰਿਹਾ, ਪੰਜਾਬ ਖੋਖਲਾ ਵੀ ਹੋ ਰਿਹਾ। ਖਾਲੀ ਤਾਂ ਹੁਣ ਹੋ ਹੀ ਰਿਹਾ, ਅਸੀਂ ਭੱਜ ਰਹੇ ਹਾਂ ਬਾਹਰ। ਮੈਂ ਹੁਣ ਤੇਰੇ ਸਾਹਮਣੇ ਸੀ, ਆਪਾਂ ਜਦੋਂ ਮੇਰੇ ਖੜਾ ਸੀ ਅੱਡੇ ਕੋਲ, ਆਪਾਂ ਤਾਂ ਉੱਧਰੋਂ ਆਏ ਹਾਂ। ਹੁਣ 4-5 ਮੁੰਡਿਆਂ ਨੂੰ ਮੈਂ ਮਿਲ ਕੇ ਹੀ ਗੱਲ ਕੀ ਪੁੱਛਿਆ, ਕੀ ਕਰਦੇ ਛੋਟੇ? 12ਵੀਂ ਕਰਦੇ ਆ। ਕੀ ਕਰਨਾ? ਆਈਲੈਟਸ ਕਰਨਾ। ਕੀ ਕਰਨਾ? ਬਾਹਰ ਜਾਣਾ। ਦੂਜੀ ਗੱਲ ਹੀ ਨਹੀਂ। ਡਾਕਟਰ ਬਣਨਾ ਹੈ, IAS ਕਰਨੀ ਹੈ, PCS ਕਰਨੀ ਹੈ, ਇੰਜੀਨੀਅਰ ਬਣਨਾ ਹੈ, ਖੇਤੀ ਕਰਨੀ ਹੈ, ਤਾਂ ਗੱਲ ਹੀ ਨਹੀਂ ਹੈ। ਦੇਖੋ ਇਹਦੇ ਵਿੱਚ ਜਿੱਥੇ ਦੋਸ਼ ਸਰਕਾਰਾਂ ਦਾ ਨਾ, ਸਿਸਟਮ ਦਾ, ਪ੍ਰਬੰਧ ਦਾ, ਉੱਥੇ ਅਸੀਂ ਵੀ ਕਿਤੇ ਨਾ ਕਿਤੇ ਇਹ ਗੱਲ ਨੂੰ ਲੈ ਕੇ ਮਾਨਸਿਕਤਾ ਬਣਾ ਲਈ ਕਿ ਨਹੀਂ ਪੰਜਾਬ ਤਾਂ ਰਹਿਣਾ ਹੀ ਨਹੀਂ, ਪੰਜਾਬ ਰਹਿਣ ਯੋਗ ਰਿਹਾ ਹੀ ਨਹੀਂ। ਜਦੋਂ ਇਹ ਗੱਲ ਘਰ ਜਾਂਦੇ ਨੇ ਕਿਸੇ ਇਨਸਾਨ ਦੇ ਅੰਦਰ ਜਾਂ ਕਿਸੇ ਸਮਾਜ ਦੇ ਅੰਦਰ, ਇਹ ਹਵਾ ਫੈਲ ਗਈ ਸਾਡੇ ਪੰਜਾਬ 'ਚ ਕਿ ਪੰਜਾਬ ਰਹਿਣ ਯੋਗ ਨਹੀਂ ਰਿਹਾ। ਪੰਜਾਬ ਨੂੰ ਕੁਛ ਨਹੀਂ ਹੋਇਆ, ਅਸੀਂ ਠੀਕ ਕਰ ਲਾਂਗੇ। ਹੁਣ ਜਿਹੜੇ ਕਹਿੰਦੇ ਪੰਜਾਬ ਮਾੜਾ, ਪੰਜਾਬ ਦੇ ਹਾਲਾਤ ਮਾੜੇ ਨੇ, ਪੰਜਾਬ ਦੇ ਪ੍ਰਬੰਧ ਮਾੜੇ ਨੇ, ਹੁਣ ਮੈਨੂੰ ਇਹ ਦੱਸੋ, ਪੰਜਾਬ ਦਾ ਪ੍ਰਬੰਧ, ਪੰਜਾਬ ਦੇ ਹਾਲਾਤ ਸੁਧਾਰਨੇ ਕੀ ਨੇ? ਕੋਈ ਯੂਪੀ ਬਿਹਾਰ ਤੋਂ ਆ ਕੇ ਸੁਧਾਰੂਗਾ? ਉਹ ਤਾਂ ਅਸੀਂ ਸੁਧਾਰਨੇ। ਸਾਡਾ ਪੰਜਾਬ ਆ ਯਾਰ। ਅਸੀਂ ਜ਼ਿੰਮੇਵਾਰੀ ਚੱਕਣ ਦੀ ਬਜਾਏ, ਸੰਘਰਸ਼ ਕਰਨ ਦੀ ਬਜਾਏ, ਟੱਕਰ ਲੈਣ ਦੀ ਬਜਾਏ, ਭਿੜਨ ਦੀ ਬਜਾਏ ਭੱਜ ਰਹੇ ਹਾਂ। ਔਰ ਪਹਿਲੀ ਵਾਰ ਹੋ ਰਿਹਾ ਇਤਿਹਾਸ ਦੇ ਵਿੱਚ ਕਿ ਅਸੀਂ ਪਾਸਾ ਵੱਟ ਕੇ ਆਪਦੀ ਧਰਤੀ ਕੋਲੋਂ, ਆਪਦੀ ਵਿਰਾਸਤ ਤੋਂ ਦੂਰ, ਆਪਦੇ ਇਤਿਹਾਸ ਤੋਂ ਦੂਰ, ਆਪਦੇ ਧਰਮ ਕੋਲੋਂ ਵੀ ਭੱਜ, ਇਹ ਸਾਰੀਆਂ ਗੱਲਾਂ ਤੋਂ ਖਿਹੜਾ ਛੁਡਾ ਕੇ ਸਾਡੀ ਬਿਰਤੀ ਇਹ ਬਣ ਗਈ, ਭੱਜ ਚੱਲੋ। ਇਸ ਕਰਕੇ ਬਾਈ ਪੰਜਾਬ ਖਾਲੀ ਹੋ ਰਿਹਾ, ਬਹੁਤ ਚਿੰਤਾ ਦਾ ਵਿਸ਼ਾ ਹੈ।
ਲੱਖਾ ਸਿਧਾਣਾ ਜਾਂਦਾ ਗਾ, ਪੰਜਾਬੀ ਬੋਲੀ ਦੀ ਗੱਲ ਕਰਦਾ ਗਾ, ਪੋਚੇ ਵੀ ਫੇਰਦਾ, ਲੱਖੇ ਤੇ ਫੇਰ ਇੱਕ ਪਰਚਾ ਕਰ ਦਿੱਤਾ ਜਾਂਦਾ। ਕੀ ਇਹ ਗੱਲਾਂ ਕਰਕੇ ਪੰਜਾਬ ਬਚੂਗਾ? ਕੀ ਨੌਜਵਾਨੀ ਇਹ ਇੱਥੇ ਕਰਨ ਦੇ ਲਈ ਰੁਕੂਗੀ ਕਿ ਸਾਡੇ ਤੇ ਵੀ ਪਰਚੇ ਹੋਣ? ਤੁਹਾਨੂੰ ਅਹਿਸਾਸ ਇਹੀ ਕਰਾਇਆ ਜਾਂਦਾ ਨਾ। ਇਹ ਤਾਂ ਦੇਖੋ ਗੱਲ ਕਿੱਡਾ, ਤੁਸੀਂ ਦੇਖੋ ਮੈਂ ਹੈਰਾਨ ਹਾਂ। ਪਹਿਲਾਂ ਮੇਰੇ ਤੇ 15-16 ਪਰਚੇ ਇੱਕ ਹੋਰ ਦੇਤਾ, ਉਹ ਪਰਚਾ ਕਰਨ ਦੀ ਬਜਾਏ ਨੈਸ਼ਨਲ ਹਾਈਵੇ ਅਥਾਰਟੀ ਉੱਤੇ ਪਰਚਾ ਮੇਰੇ ਦੇਤਾ। ਸਰਕਾਰ ਚਿੱਠੀਆਂ ਕੱਢ ਰਹੀ ਹੈ ਕਿ ਸਾਰੇ ਬੋਰਡਾਂ 'ਤੇ ਪੰਜਾਬੀ ਹੋਊਗੀ। ਸਰਕਾਰ ਨਵੰਬਰ ਦਾ ਮਹੀਨਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋ ਕੇ ਮਨਾ ਰਹੀ ਹੈ, ਅਤੇ ਜੇ ਇੱਕ ਬੰਦਾ ਇਹਨੂੰ ਦੱਸਣ ਲਈ ਵੀ ਆਹ ਦੇਖੋ ਇੱਕ ਵੀ ਅੱਖਰ ਪੰਜਾਬੀ ਦਾ ਨਹੀਂ, ਉਹਦੇ ਰੰਗ ਮਾਰਨ ਦੇ ਪਰਚਾ ਦੇ ਦਿੰਦੇ ਆ। ਕਿੱਥੇ ਲਿਖਿਆ ਬਈ ਇਹ? ਅਤੇ ਇੱਥੋਂ ਸਮਝ ਲਓ ਕਿ ਯਾਰ ਜਿਹੜੀ ਅਸੀਂ ਬਾਰ-ਬਾਰ ਗੱਲ ਕਰਦੇ ਰਹੇ ਕਿ ਇਹ ਜਿਹੜੀ ਆਪਣੀ ਝਾੜੂ ਪਾਰਟੀ ਹੈ, ਵੋਕਰ ਪਾਰਟੀ, ਇਹ ਵੀ RSS ਦੀ B ਟੀਮ ਹੈ। ਇਹ ਸਮਝੋ ਕਹਾਣੀ ਨੂੰ। ਅਸੀਂ ਪਹਿਲਾਂ ਪਿੱਟਦੇ ਰਹੇ ਕਿ ਜੋ ਨੀਤੀਆਂ ਮੋਦੀ ਡੰਡੇ ਦੇ ਜ਼ੋਰ 'ਤੇ ਨਹੀਂ ਲਾਗੂ ਕਰ ਸਕਿਆ, ਜ਼ਬਰਦਸਤੀ ਲਾਗੂ ਨਹੀਂ ਕਰ ਸਕਿਆ, ਇਹ ਉਹੀ ਨੀਤੀਆਂ ਨੂੰ ਪਿਆਰ ਨਾਲ ਲੋਕਾਂ ਨੂੰ ਬਰਿਆ ਕੇ ਉਹਨਾਂ ਦੇ ਵਿੱਚ ਵੜ ਕੇ ਹੋਰ ਤਰੀਕੇ ਨਾਲ ਉਹੀ ਨੀਤੀਆਂ ਲਾਗੂ ਕਰਨਗੇ। ਅੰਮ੍ਰਿਤਪਾਲ ਬਾਰੇ ਕੀ ਸੋਚਦੇ ਹੋ? ਅੰਮ੍ਰਿਤਪਾਲ ਪੰਜਾਬ ਦੇ ਵਿੱਚ ਆਇਆ, ਅੰਮ੍ਰਿਤਪਾਲ ਬਾਰੇ ਕੀ ਸੋਚਦੇ ਹੋ? ਨੌਜਵਾਨ ਆ, ਨੌਜਵਾਨਾਂ ਨੂੰ ਪਿੱਛੇ ਲਾ ਕੇ ਅੰਮ੍ਰਿਤ ਛਕਾ ਰਿਹਾ। ਦੇਖੋ ਚੰਗੀ ਗੱਲ ਕਰ ਰਿਹਾ, ਅੰਮ੍ਰਿਤ ਛਕਾ ਰਿਹਾ, ਇਤਿਹਾਸ ਨਾਲ ਜੋੜ ਰਿਹਾ। ਬੜੇ ਨੌਜਵਾਨ ਮੁੰਡੇ ਪ੍ਰਭਾਵਿਤ ਹੋ ਕੇ, ਬੜੇ ਛੋਟੇ ਛੋਟੇ ਜਵਾਕ ਪ੍ਰਭਾਵਿਤ ਹੋ ਕੇ ਅੰਮ੍ਰਿਤ ਵੀ ਛਕ ਰਿਹਾ, ਚਿੱਟਾ ਵੀ ਛੱਡ ਰਹੇ ਆ। ਚੰਗੀ ਗੱਲ ਆ, ਬਹੁਤ ਵਧੀਆ ਹੋ ਰਿਹਾ। ਲੱਖਾ ਸਿਧਾਣਾ ਸਹਿਮਤ ਆ? ਕਿਉਂ ਨਹੀਂ ਸਹਿਮਤ ਹੋਵਾਂਗੇ ਯਾਰ। ਮੈਂ ਤਾਂ ਕੋਈ ਵੀ ਬੰਦਾ ਜਿਹੜਾ ਪੰਜਾਬੀਅਤ ਦੀ ਗੱਲ ਕਰਦਾ, ਸਾਡੇ ਇਤਿਹਾਸ ਨੂੰ ਸਾਂਭਣ ਦੀ ਗੱਲ ਕਰਦਾ, ਚਿੱਟੇ ਤੋਂ ਸਾਡੀ ਜਵਾਨੀ ਨੂੰ ਰੋਕਦਾ, ਬਾਹਰੋਂ ਭੱਜਣ ਤੋਂ ਸਾਨੂੰ ਜਵਾਨੀ ਨੂੰ ਇੱਥੇ ਖੜ੍ਹ ਕੇ ਲੜਨ ਕੇ ਸੰਘਰਸ਼ ਕਰਨ ਦੀ ਕੋਈ ਬੰਦਾ ਪ੍ਰੇਰਨਾ ਦਿੰਦਾ, ਅਸੀਂ ਕਿਉਂ ਨਹੀਂ ਕਿਸੇ ਦੇ ਸਾਥ? ਹਰ ਬੰਦੇ ਉਸਦੇ ਸਾਥ ਆ, ਉਹਦੇ ਨਾਲ ਹੈ। ਮੈਂ ਕਹਿੰਦਾ ਲੱਖ ਸਾਡੇ ਕਿਸੇ ਤਰ੍ਹਾਂ ਦੇ ਵਖਰੇਵੇਂ ਹੋਣ ਵਿਚਾਰਤਕ ਤੌਰ ਦੇ ਉੱਤੇ ਜਾਂ ਕਿਸੇ ਵੀ ਤਰੀਕੇ ਨਾਲ, ਪਰ ਨਹੀਂ ਜਿੱਥੇ ਮੈਂ ਵਾਰ-ਵਾਰ ਇਹੀ ਗੱਲ ਕਹਿਣਾ ਕਿ ਜਿੱਥੇ ਹੁਣ ਮਸਲਾ ਪੰਜਾਬ ਲਈ ਬੜਾ ਵੱਡਾ ਹੈ, ਮੈਂ ਕਿਹਾ ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਸਿਰ ਜੋੜਨ ਦੀ ਲੋੜ ਹੈ, ਬੈਠ ਕੇ ਵਿਚਾਰਾਂ ਕਰਨ ਦੀ ਲੋੜ ਹੈ, ਫਿਰ ਅੱਗੇ ਵਧਿਆ ਜਾਵੇ। ਕੀ ਰਣਨੀਤੀ ਹੋਵੇ ਫਿਰ ਅੱਗੇ ਲਿਖਿਆ ਜਾਵੇ। ਲੱਖਾ ਸਿਧਾਣਾ ਕਹਿੰਦਾ ਸੀ ਇੱਕ ਝੰਡੇ ਥੱਲੇ ਇਕੱਠੇ ਹੋਵਾਂਗੇ, ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਵਾਂਗੇ। ਕੀ ਲੱਗਦਾ ਗਾ ਕੇਸਰੀ ਨਿਸ਼ਾਨ ਥੱਲੇ ਕਦੋਂ ਇਕੱਠੇ ਹੋਣਗੇ ਲੱਖਾ ਸਿਧਾਣਾ? ਕੇਸਰੀ ਨਿਸ਼ਾਨ ਸਭ ਇਕੱਠੇ ਹੀ ਆ। ਦੇਖੋ ਮੈਂ ਕਿਹਾ ਕਿ ਸਮੇਂ ਬਣਦੇ ਨੇ ਹੈ ਨਾ ਸੰਘਰਸ਼ਾਂ ਦੇ। ਅੱਜ ਕੋਈ ਕਿਤੇ ਲੜ ਰਿਹਾ ਹੈ, ਕੋਈ ਕਿਤੇ ਲੜ ਰਿਹਾ ਹੈ, ਕੋਈ ਪੰਜਾਬੀ ਬੋਲੀ ਲਈ ਲੜ ਰਿਹਾ ਹੈ, ਕੋਈ ਇਤਿਹਾਸ ਨੂੰ ਸਾਂਭਣ ਲਈ, ਧਰਮ ਨੂੰ ਅੱਗੇ ਪ੍ਰਚਾਰ ਕਰਨ ਲਈ, ਕੋਈ ਪਾਣੀਆਂ ਦੇ ਮਸਲੇ 'ਤੇ ਲੜ ਰਿਹਾ, ਕੋਈ ਕਿਤੇ ਲੜ ਰਹੇ ਨੇ ਸਾਰੇ ਆਪੋ ਆਪਣੇ ਥਾਵਾਂ 'ਤੇ। ਵਕਤ ਆਊਗਾ ਕਿ ਜਦੋਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ। ਦੇਖੋ ਦਿੱਲੀ ਆਪਾਂ ਸਾਰੇ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ, ਜਿਨ੍ਹਾਂ ਦੀ ਜਿਹੜੇ ਇੱਕ ਦੂਜੇ ਨੂੰ ਕਦੇ ਦੇਖਦੇ ਵੀ ਨਹੀਂ ਸੀ, ਉਹ ਵੀ ਤਾਂ ਇਕੱਠੇ ਹੋ ਗਏ ਸੀ ਨਾ। ਤਾਂ ਉਹ ਇਕੱਠੇ ਨੇ, ਉਹ ਏਕੇ ਨੇ ਸਾਨੂੰ ਜਿੱਤ ਦਵਾਈ ਹੈ। ਲੱਖੇ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀਆਂ ਰਹਿਣੀਆਂ ਨੇ? ਜਿਵੇਂ ਕਿਹਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਵਾਂਗੇ, ਸਮਾਂ ਆਊਗਾ ਸਾਰੇ ਆਪੋ ਆਪਣੀ ਲੜਾਈ ਲੜ ਰਹੇ ਆ। ਦੇਖੋ ਮੈਨੂੰ ਲੱਗਦਾ ਕਿ ਬਿਲਕੁਲ ਜਿੱਥੇ ਸਾਨੂੰ ਪ੍ਰਚਾਰ ਦੀ ਲੋੜ ਆ, ਪ੍ਰਚਾਰ ਵੀ ਵੱਧ ਤੋਂ ਵੱਧ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਕਰ ਰਹੇ ਨੇ, ਉਹ ਧਾਰਮਿਕ ਪ੍ਰਚਾਰ ਕਰ ਰਹੇ ਨੇ। ਸਾਨੂੰ ਜਿਹੜਾ ਹੋਰ ਵਿਸ਼ਿਆਂ ਦਾ ਪ੍ਰਚਾਰ ਆ, ਹੋਰ ਮਸਲਿਆਂ 'ਤੇ ਪ੍ਰਚਾਰ ਆ, ਪਾਣੀਆਂ ਨੂੰ ਅਸੀਂ ਕਿਵੇਂ ਸਾਂਭਣਾ, ਜ਼ਹਿਰੀਲਾ ਹੋਣ ਤੋਂ ਕਿਵੇਂ ਬਚਾਉਣਾ, ਉਹਨਾਂ ਨੂੰ ਅਸੀਂ ਪੱਤਨਾਂ ਨੂੰ ਜਿਹੜੇ ਸਾਡੇ ਸੁੱਕ ਚੱਲੇ ਉਹਨਾਂ ਨੂੰ ਕਿਵੇਂ ਬਚਾਉਣਾ। ਜਿਹੜੇ ਆ ਦੇਖੋ ਹੁਣ ਨਹਿਰਾਂ ਦੇ ਵਿੱਚ ਪਾਈ ਜਾਂਦੇ ਆ ਮੋਮੀ ਜਾਮ ਜਾਂ ਪੱਕੀਆਂ ਕਰੀ ਜਾਂਦੇ ਆ, ਇਹ ਵੀ ਰੋਕਣ ਦੀ ਲੋੜ ਆ। ਤਾਂ ਇਹਨਾਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਪੰਜਾਬੀ ਬੋਲੀ ਨੂੰ ਲੈ ਕੇ ਅਸੀਂ ਕਿਵੇਂ ਸਕੂਲਾਂ ਦੇ ਵਿੱਚ ਦੇ ਖਿਲਾਫ, ਅਸੀਂ ਉਹਨਾਂ ਦੇ ਖਿਲਾਫ ਕਿਵੇਂ ਮੁਹਿੰਮ ਵਿੱਢਣੀ, ਜਿਹੜੇ ਸਕੂਲ ਸਾਡੀ ਮਾਂ ਬੋਲੀ ਤੋਂ ਸਾਡੇ ਜਵਾਕਾਂ ਨੂੰ ਦੂਰ ਕਰ ਰਹੇ ਨੇ, ਸਾਡੀ ਜੜ ਵੱਢ ਰਹੇ ਨੇ। ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਮਸਲੇ ਹੈਗੇ ਜਿਹਦੇ ਉੱਤੇ ਸਾਨੂੰ ਲੜਨ ਦੀ ਲੋੜ ਆ। ਉਹ ਮੈਂ ਸੋਚਦਾ ਕਿ ਸਾਰੇ, ਮੇਰੀ ਕਈ ਬੰਦਿਆਂ ਨਾਲ ਗੱਲਬਾਤ ਵੀ ਚੱਲ ਰਹੀ ਹੈ, ਮੈਂ ਸੋਚਦਾ ਵੀ ਯਾਰ ਸਾਰੇ ਇਕੱਠੇ ਹੋ ਜਾਈਏ, ਇਕੱਠੇ ਬੈਠ ਘੱਟੋ ਘੱਟ ਇੱਕ ਏਜੰਡੇ 'ਤੇ ਤਾਂ ਮੈਨੂੰ ਲੱਗਦਾ ਇਕੱਠੇ ਹੋ ਸਕਦੇ ਹਾਂ ਅਸੀਂ। ਕਿਉਂਕਿ ਠੀਕ ਹੈ, ਮੈਂ ਪਹਿਲਾਂ ਕਿਹਾ ਕਿ ਸਾਡਾ ਜੋ ਮਰਜ਼ੀ ਹੋਵੇ, ਅੱਡੋ ਅੱਡੀ ਤੁਰਨ ਦੇ ਤਰੀਕੇ ਸਾਡੇ ਜੋ ਮਰਜ਼ੀ ਹੋਣ, ਪਰ ਜਿੱਥੇ ਇਹ ਮਸਲਾ ਆ ਗਿਆ ਨਾ, ਪਾਣੀ ਸਭ ਨੂੰ ਚਾਹੀਦਾ, ਬੋਲੀ ਸਭ ਦੀ ਸਾਂਝੀ ਹੈ, ਤਾਂ ਕਈ ਮਸਲੇ ਸਾਡੇ ਸਾਰਿਆਂ ਦੇ ਸਾਂਝੇ ਬਣਦੇ ਆ, ਅਤੇ ਸਾਂਝੇ ਹੋ ਕੇ ਇਕੱਠੇ ਹੋ ਕੇ ਲੜ ਵੀ ਸਕਦੇ ਆ। ਅਤੇ ਇਹਨਾਂ ਦੇ ਉੱਤੇ ਸਾਡਾ ਆਉਣ ਵਾਲੇ ਸਮੇਂ ਵਿੱਚ ਹੈਗਾ ਯਾਰ ਵੀ ਇਹ ਜਿਹੜੇ ਮੁੱਖ ਮੁੱਦੇ ਨੇ ਪੰਜਾਬ ਦੇ, ਜਿਨ੍ਹਾਂ ਉੱਤੇ ਅੱਜ ਸਭ ਤੋਂ ਜ਼ਿਆਦਾ ਲੋੜ ਹੈ। ਦੇਖੋ ਜੇ ਸਾਡੇ ਕੋਲ ਜਵਾਨੀ ਨਾ ਬਚੀ, ਉਹ ਸਾਰੀ ਬਾਹਰ ਭੱਜ ਗਈ, ਅਤੇ ਇੱਥੇ ਜਿਹੜੇ ਬਾਹਰਲੇ ਆ ਕੇ ਪ੍ਰਵਾਸੀ ਸਾਡੇ 'ਤੇ ਕਾਬਜ਼ ਹੋ ਰਹੇ ਨੇ, ਅਤੇ ਸਾਡੇ ਕੋਲ ਬੋਲੀ ਨਾ ਬਚੀ, ਤਾਂ ਜਾਂ ਸਾਡੇ ਕੋਲ ਤੁਸੀਂ ਦੇਖੋ ਕਿ ਪਾਣੀ ਨਾ ਬਚੇ, ਤਾਂ ਫਿਰ ਅਗਲੀਆਂ ਗੱਲਾਂ ਤਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ।
ਇਹ ਤਾਂ ਆਪਾਂ ਦੇਖੀਏ ਨਾ ਕਿ ਇਹਨੂੰ ਪਹਿਲਾਂ ਕਿਵੇਂ ਬਚਾਉਣਾ, ਕਿਵੇਂ ਰੋਕਣਾ। ਮੈਂ ਤੁਹਾਨੂੰ ਹੈਰਾਨੀ ਦੀ ਗੱਲ ਦੱਸਦਾ, ਕੱਲ੍ਹ ਮੈਂ ਬਠਿੰਡੇ ਖੜ੍ਹਾ, ਇੱਕ ਰੇਹੜੀ ਦੇ ਕੋਲ ਖੜ੍ਹੇ ਅਸੀਂ ਜੂਸ ਜਿਹਾ ਪੀ ਜਾਗੇ, ਅਤੇ ਇੱਕ ਇੱਥੋਂ ਜੋਗੀਆਂ ਦੀ ਕੁੜੀ ਆ ਗਈ। ਓਕੇ, ਉਹ ਮੰਗਦੀ ਫਿਰਦੀ ਸੀ। ਮੈਂ ਉਹਨੂੰ ਬੁਲਾ ਲਿਆ, ਮੈਂ ਪੁੱਤ ਤੁਰਿਆ, ਅਤੇ ਮੈਂ ਉਹਨੂੰ ਪੁੱਛਿਆ ਮੈਂ ਕਿੰਨਵੀਂ 'ਚ ਪੜ੍ਹਦੀ ਹਾਂ? ਕਹਿੰਦੀ ਮੈਂ ਤੀਜੀ 'ਚ ਪੜ੍ਹਦੀ ਹਾਂ। ਉਹ ਕੁਦਰਤੀ ਸਬੱਬ ਨਾਲ ਇੱਕ ਉੱਥੇ ਬੰਦਾ ਹੋਰ ਖੜ੍ਹ ਗਿਆ, ਉਹਦਾ ਇੱਕ ਮੁੰਡਾ ਸੀ, ਉਹਦੇ ਜੂੜਾ ਸੀ ਸਿਰ 'ਤੇ। ਮੈਂ ਪਹਿਲਾਂ ਕੁੜੀ ਨੂੰ ਪੁੱਛਿਆ, ਮੈਂ ਪੁੱਤ ਉੱਥੇ ਨਾ ਉਹ ਰੇਹੜੀ ਦੇ ਉੱਤੇ ਨਾ ਇੱਕ ਲਿਖਿਆ ਹੋਇਆ ਸੀਗਾ, ਬੋਰਡ ਲੱਗਿਆ ਸੀ ਪੰਜਾਬੀ 'ਚ। ਮੈਂ ਪੁੱਤ ਆਹ ਕੀ ਲਿਖਿਆ ਹੋਇਆ? ਉਹਨੇ ਫਟਾਫਟ ਪੜ੍ਹਤਾ। ਫਿਰ ਉਹ ਮੈਂ ਤੂੰ ਤੀਜੀ 'ਚ, ਉਹ ਪੁੱਛਿਆ, ਮੈਂ ਜਿਹੜਾ ਬੰਦਾ ਖੜ੍ਹਾ ਸੀ, ਮੈਂ ਬਾਈ ਮੁੰਡਾ, ਕਹਿੰਦਾ ਮੇਰਾ ਮੁੰਡਾ। ਮੈਂ ਕਿੰਨਵੀਂ 'ਚ? ਕਹਿੰਦਾ ਤੀਜੀ 'ਚ। ਮੈਂ ਕਿਹਾ ਮੈਂ ਪੁੱਤ ਆ ਪੜ੍ਹ ਕੇ ਸੁਣਾ ਪੰਜਾਬੀ ਵਾਲਾ। ਉਹਨੂੰ ਇੱਕ ਅੱਖਰ ਵੀ ਨਹੀਂ ਆਇਆ। ਤੀਜੀ 'ਚ ਉਹ, ਤੀਜੀ 'ਚ ਉਹ ਹੈ। ਤਰਾਸਦੀ ਹੈ। ਦੇਖੋ ਅਸੀਂ ਛੱਡ ਰਹੇ ਹਾਂ। ਉਹ ਨਹੀਂ ਊੜਾ ਉਹਨੇ ਬਣਾਈ ਸੀ, ਊੜਾ ਆੜਾ ਫਿਲਮ ਬਣਾਈ ਸੀਗੀ ਜੱਸੜ ਨੇ, ਉਹ 'ਚ ਵੀ ਉਹਨੇ ਉਹ ਸੱਚਾਈ ਦਿਖਾਈ ਸੀ ਕਿ ਊੜਾ ਅਤੇ ਹੁਣ ਜੂੜਾ ਤਾਂ ਹੀ ਸਾਂਭ ਲੈਣਾ, ਤੁਸੀਂ ਤਾਂ ਬਾਹਰ ਨੂੰ ਚੱਲੇ ਆ। ਅਤੇ ਇਹ ਬਹੁਤ ਸਾਡੇ ਲਈ ਬਹੁਤ, ਇਸ ਕਰਕੇ ਮੈਂ ਕਹਿੰਦਾ ਵੀ ਇਹ ਗੱਲ ਦੇ ਉੱਤੇ ਬਹੁਤ ਜ਼ੋਰ ਦੇਣ ਦੀ ਲੋੜ ਆ। ਅੱਜ ਅਸੀਂ ਇਹ ਬੈਠ ਕੇ ਇਹਦੇ ਚਿੰਤਨ ਕਰੀਏ, ਵਿਚਾਰ ਕਰੀਏ ਕਿ ਉਹ ਭੱਜ ਰਹੀ ਜ਼ਬਾਨੀ ਨੂੰ ਕਿਵੇਂ ਰੋਕਣਾ, ਇਤਿਹਾਸ ਨਾਲ ਕਿਵੇਂ ਜੋੜਨਾ, ਸਾਹਿਤ ਨਾਲ ਕਿਵੇਂ ਜੋੜਨਾ, ਬੋਲੀ ਨਾਲ ਕਿਵੇਂ ਜੋੜਨਾ। ਇਹ ਮੁੱਢਲੀਆਂ ਗੱਲਾਂ ਨੇ। ਜੇ ਇੱਥੋਂ ਅਸੀਂ ਖਤਮ ਹੋ ਗਏ ਤਾਂ ਅਗਲੀਆਂ ਰਾਜ ਭਾਗ ਦੀਆਂ ਗੱਲਾਂ ਤਾਂ ਬਹੁਤ ਫਿਰ ਦੂਰ ਰਹਿ ਜਾਂਦੀਆਂ ਨੇ। ਵੇਖੇ ਇੱਕ ਲਾਸਟ ਦੇ ਵਿੱਚ ਸਵਾਲ ਆ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਣਾ ਵੀ, ਇਹ ਜਿਹੜੇ ਸ਼ਬਦ ਸੀ, ਜਿਹੜੀਆਂ ਤੁਕਾਂ ਸੀ ਤੁਸੀਂ ਮਹਾਰਾਜ ਰੈਲੀ 'ਤੇ ਬੋਲੀਆਂ, ਇਹਦਾ ਮਤਲਬ ਕੀ ਸੀ ਉਦੋਂ ਜਿਹੜਾ ਰੈਲੀ 'ਤੇ ਬੋਲਣ ਦਾ? ਉਹੀ ਗੱਲ ਹੈ ਨਾ ਵੀ ਹੁਣ ਕੁੱਤੇ ਰਾਜ 'ਤੇ ਬੈਠੇ ਨੇ ਯਾਰ, ਹੈ ਨਾ, ਤੂੰ ਚੱਕੀ ਚੱਟਦੇ ਨੇ, ਉਹ ਹਾਲਾਤ ਆਪਾਂ ਦੇਖ ਰਹੇ ਹਾਂ। ਹੁਣ ਇਹ ਸ਼ਬਦ ਤੁਸੀਂ ਦੇਖੋ, ਉਸ ਸਮੇਂ ਦੇ ਵਿੱਚ ਸਾਡੇ ਗੁਰੂਆਂ ਨੇ ਉਸ ਸਮੇਂ ਦੇ ਹਾਕਮਾਂ ਨੂੰ ਕਹੇ, ਅਤੇ ਉਹ ਅੱਜ ਵੀ ਉਵੇਂ ਹੀ ਸੱਚ ਨੇ, ਅੱਜ ਦੇ ਹਾਕਮਾਂ 'ਤੇ ਵੀ ਉਵੇਂ ਲਾਗੂ ਹੁੰਦੇ ਨੇ। ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿਵੇਂ, ਯਾਰ ਤੁਸੀਂ ਦੇਖੋ ਜਿੱਧਰ ਮਰਜ਼ੀ ਦੇਖ ਲਓ, ਆਪਾਂ ਗੱਲ ਕਰਕੇ ਹਟੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ, ਉਹ ਦੇਖ ਲਓ ਕਿ ਕਿੰਨੇ ਕੁ ਅਖਲਾਕ ਵਾਲੇ ਨੇ, ਕਿੰਨੇ ਕੁ ਉਹਨਾਂ ਦੇ, ਕੀ ਉਹ ਅੱਜ ਕਹਿ ਸਕਦੇ ਆ, ਅੱਜ ਧਾਮੀ ਪ੍ਰਧਾਨ ਬਣੇ ਨੇ, ਕੀ ਉਹ ਕਹਿ ਸਕਦੇ ਨੇ ਕਿ ਸੌਦਾ ਸਾਧ ਨੂੰ ਮਾਫੀ ਬਾਦਲਾਂ ਨੇ ਦਵਾਈ ਹੈ, ਇਹ ਦੋਸ਼ੀ ਨੇ? ਕੀ ਇੰਨੀ ਹਿੰਮਤ ਹੈ? ਸਿੱਖਾਂ ਦੀ ਸਰਮੌਰ ਸੰਸਥਾ ਦੇ ਪ੍ਰਧਾਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇੰਨੀ ਜ਼ੁਰਤ ਰੱਖਣਗੇ ਕਿ ਇਹ ਗੱਲ ਕਹਿ ਦੇਣਗੇ? ਪਰ ਜੇ ਉਹੀ ਗੱਲ, ਹੁਣ ਜਿਹੜਾ ਬੰਦਾ ਹੀ ਹੁਣ ਉਹ ਉਹਨਾਂ ਦੇ ਝੋਲੇ 'ਚੋਂ ਨਿਕਲਿਆ, ਉਹ ਚਾਹੇ ਬੀਜੇਪੀ ਦੇ ਝੋਲੇ 'ਚੋਂ ਨਿਕਲੇ, ਚਾਹੇ ਉਹ ਬਾਦਲਾਂ ਦੇ ਝੋਲੇ 'ਚੋਂ ਨਿਕਲੇ, ਉਹ ਪੰਥ ਦੀ, ਕੌਮ ਦੀ ਕਿਵੇਂ ਗੱਲ ਕਰ ਲੂਗਾ? ਉਹ ਤਾਂ ਕਹਿੰਦੇ ਅਸੀਂ ਲਿਫਾਫਾ ਕਲਚਰ ਹੀ ਖਤਮ ਕਰਤਾ। ਬੀਬੀ ਜੰਗੀਰ ਕੌਰ ਵੀ ਕਹਿੰਦੀ ਆ, ਹਰਜਿੰਦਰ ਧਾਮੀ ਵੀ ਕਹਿੰਦੇ ਨੇ। ਨਹੀਂ ਤਾਂ ਹੁਣ ਬੀਬੀ ਜੰਗੀਰ ਕੌਰ ਨੂੰ ਪੁੱਛਣ ਲੱਗ, ਤੇਰੇ ਪਿੱਛੇ ਕੌਣ ਖੜਾ? ਜੇ ਤੇਰੇ ਪਿੱਛੇ ਅੱਡੀ ਚੋਟੀ ਦਾ ਜ਼ੋਰ RS ਦੇ ਬੰਦਿਆਂ ਨੇ ਲਾਤਾ, ਸਰਚਾਂਦ ਵਰਗੇ ਕੌਣ ਨੇ, ਲਾਲਪੁਰੇ ਵਰਗੇ ਕੌਣ ਨੇ, ਕੈਪਟਨ ਦੇ ਬੰਦੇ ਫੋਨ ਕਰ ਰਹੇ ਨੇ, ਬੀਜੇਪੀ ਇੰਨਾ ਜ਼ੋਰ ਲਾ ਰਹੀ ਹੈ, ਇੱਕ ਵੋਟ ਨੂੰ ਬੀਬੀ ਜੰਗੀਰ ਕੌਰ ਨੂੰ ਪਾਉਣ ਲਈ ਤੁਸੀਂ ਨੌਕਰੀਆਂ ਦੀ ਆਫਰ ਕਰ ਰਹੇ ਹੋ, ਸੈਂਟਰ ਦੀਆਂ ਨੌਕਰੀਆਂ ਦੀ ਸੈਂਟਰ ਕਰ ਰਿਹਾ, ਤਾਂ ਕਿੰਨਾ ਜ਼ੋਰ ਲੱਗਿਆ ਹੋਇਆ ਅਗਲਿਆਂ ਦਾ। ਤੈਨੂੰ ਲੱਗਦਾ ਫਿਰ ਬੀਬੀ ਜੰਗੀਰ ਕੌਰ ਲੱਗਦਾ ਵੀ ਕੱਲ੍ਹ ਨੂੰ ਆ ਕੇ ਸਾਡੀ ਕੌਮ ਦੀ, ਸਾਡੇ ਹੱਕ ਦੀ ਗੱਲ ਕਰ ਦੂਗੀ? ਜਿੱਥੇ ਸਾਡੇ ਨਾਲ ਧੱਕਾ ਹੁੰਦਾ ਹੋਇਆ, ਜੋ ਗੜਬੜਾਂ ਹੁੰਦੀਆਂ ਹੋਈਆਂ, ਉਹ ਗੱਲਾਂ ਯਾਰ ਕਰ ਦੂਗੀ ਆ ਕੇ? ਉਹ ਤਾਂ ਕਹਿੰਦੀ ਯਾਦ ਕਰਾਉਣੀ ਆ ਮੈਂ ਸ਼੍ਰੋਮਣੀ ਕਮੇਟੀ। ਯਾਦ ਕਰਨ, ਉਹ ਤਾਂ ਗੱਲ ਆ ਵੀਰੇ, ਇੱਕ ਦੀ ਗੁਲਾਮੀ 'ਚੋਂ ਕਢਾ ਕੇ ਦੂਜੇ ਦੀ ਝੋਲੀ 'ਚ ਡਿੱਗਣਾ ਜਾ ਕੇ। ਸਾਡੇ ਤਾਂ ਹੁਣ ਉਹੀ ਹੋ ਗਿਆ ਨਾ ਵੀ ਅਸੀਂ ਤਾਂ, ਸਾਡੇ ਤਾਂ ਉਹ ਹਾਲਾਤ ਬਣੇ ਖੜ੍ਹੇ ਆ। ਖਾਂਦੇ ਹਾਂ ਤਾਂ ਬਾਈ ਕੋੜੀ ਹੈ, ਛੱਡਦੇ ਹਾਂ ਕਲੰਕੀ ਹੈ। ਸਾਡੇ ਤਾਂ ਕੋਈ ਬੰਦਾ ਹੀ ਨਹੀਂ ਦਿਖਦਾ ਯਾਰ। ਜਿਹੜੇ ਬੰਦੇ ਅੱਗੇ ਹੁਣ ਹੈਗੇ ਵਿਚਾਰੇ, ਜਿਹੜੇ 5-4 ਭਾਈ ਰਣਜੀਤ ਸਿੰਘ ਵਰਗੇ ਆ, ਜਾਂ ਕੁਛ ਹੋਰ ਬੰਦੇ ਵੀ ਹੈਗੇ 1-2 ਜਿਹੜੇ ਲੱਗੇ ਹੋਏ ਨੇ ਲਗਾਤਾਰ ਕਿ ਕਿਸੇ ਤਰੀਕੇ ਨਾਲ ਆਪਾਂ ਇਹ ਤਾਂ ਬਚਾ ਲਈਏ ਨਾ। ਬਾਕੀ ਹੁੰਦਾ ਖੋਰਾ ਲਾ ਹੀ ਰਹੇ ਨੇ, ਖਤਮ ਕਰ ਹੀ ਰਹੇ ਨੇ। ਆਹ ਤਾਂ ਸੰਸਥਾ ਬਚਾ ਲਈਏ ਨਾ, ਉੱਥੋਂ ਤਾਂ ਬਚਾ ਲਈਏ ਅਸੀਂ। ਜਾਂਦੇ ਜਾਂਦੇ ਕੁਛ ਕਹਿਣਾ ਚਾਹੁੰਦੇ ਹੋ ਕੌਮ ਨੂੰ ਜਾਂ ਲੋਕਾਂ ਨੂੰ? ਦੇਖੋ, ਮੈਂ ਇਹੀ ਕਹਿਣਾ ਚਾਹੁੰਦਾ ਕਿ ਯਾਰ ਸੁਚੇਤ ਰਹੋ, ਹਰ ਗੱਲ ਦੇ ਉੱਤੇ ਚਕੰਨੇ ਰਹੋ। ਇੱਕ ਤਾਂ ਸਾਡੀ ਹਾਲਤ ਇਹ ਹੋਈ ਖੜੀ ਹੈ ਕਿਉਂਕਿ ਅਸੀਂ ਸੋਸ਼ਲ ਮੀਡੀਆ ਦੇ ਮੁਤਾਬਕ ਚੱਲਦੇ ਹਾਂ। ਜੇ ਤਾਂ ਮੇਰੇ ਵਰਗੇ ਦੀ ਮੰਨ ਲਓ ਕੋਈ ਤੁਹਾਡੇ ਨਾਲ ਪੱਤਰਕਾਰ ਨਾਲ ਗੱਲਬਾਤ ਹੋਈ ਹੈ, ਕੋਈ 10 ਬੰਦਿਆਂ ਨੇ ਥੱਲੇ ਟਿੱਪਣੀਆਂ ਚੰਗੀਆਂ ਕਰਤੀਆਂ ਤਾਂ ਥੱਲੇ ਚੰਗਾ ਲਿਖੀ ਜਾਂਦੇ ਹੁੰਦੇ ਆ, ਚੰਗਾ, ਬਹੁਤ ਵਧੀਆ, ਜਾਂ ਵੈਰੀ ਗੁੱਡ, ਵੈਰੀ ਨਾ, ਟਿੱਪਣੀਆਂ ਵੀ ਅੰਗਰੇਜ਼ੀ ਕਰਦੇ ਨਾ ਅਸੀਂ, ਜਾਂ ਫਿਰ ਵਾਹਿਗੁਰੂ ਲਿਖੀ ਜਾਂਦੇ ਹੁੰਦੇ ਆ। ਆਪਣਾ ਦਿਮਾਗ ਵੀ ਲਾਇਆ ਕਰੋ ਯਾਰ। ਅਸੀਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਮੁਤਾਬਕ ਢਾਲ ਲੈਂਦੇ ਹਾਂ। ਜੋ ਮਾਹੌਲ, ਜੋ ਬਰਤਾਂਤ ਸੋਸ਼ਲ ਮੀਡੀਆ ਦੇ ਸਿਰ ਦਿੱਤਾ ਜਾਂਦਾ, ਬਣਾ ਦਿੱਤਾ ਜਾਂਦਾ, ਅਸੀਂ ਉਹਦੇ ਮੁਤਾਬਕ ਹੀ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਆਪਣਾ ਦਿਮਾਗ ਵੀ ਲਾਇਆ ਕਰੋ ਵੀ ਕਿਹੜਾ ਬੰਦਾ ਕੀ ਬੋਲ ਰਿਹਾ,
ਇਹਦੇ ਪਿੱਛੇ ਮਕਸਦ ਕੀ ਹੈ, ਇਹਦਾ ਕਾਰਨ ਕੀ ਹੈ, ਇਹਦੇ ਗਾਹਾਂ ਨਤੀਜੇ ਕੀ ਨਿਕਲਣੇ ਨੇ। ਆਪਣਾ ਵੀ ਦਿਮਾਗ ਵਰਤ ਗਏ ਅਸੀਂ ਇਸ ਕਰਕੇ ਮਾਰ ਖਾ ਰਹੇ ਹਾਂ ਕਿ ਅਸੀਂ ਜਦੋਂ ਹੀ ਕੋਈ ਬੰਦਾ ਉੱਠ ਕੇ ਆਉਂਦਾ, ਜਦੋਂ ਕੋਈ ਧਿਰ ਉੱਠਦੀ ਹੈ, ਕੋਈ ਸਿਆਸੀ ਹੋਵੇ, ਕੋਈ ਧਾਰਮਿਕ ਹੋਵੇ, ਅਸੀਂ ਸਿਰ ਮੂੰਹ ਦੇ ਪਿੱਛੇ ਹੋ ਜਾਂਦੇ ਹਾਂ। ਅਸੀਂ ਪੜਤਾਲ ਨਹੀਂ ਕਰਦੇ, ਆਪ ਦਾ ਦਿਮਾਗ ਨਹੀਂ ਲਾਉਂਦੇ। ਇਹਨੂੰ ਅੰਨੀ ਭਗਤੀ ਵੀ ਕਹਿ ਦਿੰਦੇ ਆ ਜੀ। ਇਹ 'ਚੋਂ ਨਿਕਲੋ ਯਾਰ, ਆਪ ਦਾ ਵੀ ਦਿਮਾਗ ਸੋਚੋ ਯਾਰ, ਵੀ ਇਹ ਹਰ ਗੱਲ ਦੇ ਉੱਤੇ ਤੁਸੀਂ ਸੋਚੋ। ਹੁਣ ਅੱਜ ਅਸੀਂ ਇਹ ਸੋਚ ਰਹੇ ਹਾਂ ਵੀ ਕਿਸੇ ਵੀ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਬਾਦਲਾਂ ਤੋਂ ਆਜ਼ਾਦ ਹੋ ਜੇ। ਹਰ ਬੰਦਾ, ਹਰ ਸਿੱਖ ਸੋਚਦਾ ਨਾ, ਪਰ ਗਾਹਾਂ ਵਾਲੀ ਗੱਲ ਵੀ ਖੂਹ 'ਚੋਂ ਨਿਕਲ ਕੇ ਖਾਤੇ 'ਚ ਡਿੱਗ ਰਹੇ ਆ। ਕਹਾਂ ਬਾਦਲਾਂ ਨੂੰ ਵੀ ਵੱਡੇ ਆ ਜਿਹਦੇ ਹੱਥਾਂ 'ਚ ਅਸੀਂ ਦੇਣ ਦੀ ਤਿਆਰੀ ਕਰ ਰਹੇ ਹਾਂ। ਅਸੀਂ ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਵੀ ਨਾ ਸਾਨੂੰ ਸਮਝ ਨਹੀਂ ਹੁੰਦੀ ਕਿ ਅਸੀਂ ਦੁਸ਼ਮਣਾਂ ਦੀ ਹਮਾਇਤ ਵੀ ਕਿਵੇਂ ਕਰ ਜਾਂਦੇ ਹਾਂ। ਇਹ ਬਹੁਤ ਸਾਡੇ ਲਈ ਬੜਾ ਸੋਚਣ ਦਾ ਵਿਸ਼ਾ ਕਿ ਅਸੀਂ ਹੁਣ ਸਾਡੇ ਜਿਹੜੇ ਪ੍ਰਬੰਧ ਨੇ ਗੁਰਦੁਆਰਿਆਂ ਦੇ ਜਾਂ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਆ, ਉਹ ਕਿੰਨਾ ਹੱਥਾਂ 'ਚ ਹੋਣਾ ਚਾਹੀਦਾ। ਕਿੰਨਾ ਹੱਥਾਂ 'ਚ ਹੋਣਾ ਚਾਹੀਦਾ ਫਿਰ ਲੱਖਾ ਸਿਧਾਣਾ ਦੱਸਦੇ। ਨਹੀਂ, ਮੈਂ ਹੁਣ ਤੁਹਾਨੂੰ ਪਹਿਲਾਂ ਜਿਵੇਂ ਜ਼ਿਕਰ ਕੀਤਾ ਕਿ ਹੈਗੇ ਨੇ ਬੰਦੇ 5-7 ਇਹੋ ਜਿਹੇ, ਲੋਕ ਵੀ ਜਾਣਦੇ ਆ, ਸੰਗਤ ਜਾਣਦੀ ਹੈ, ਐਡੀ ਨਿਊ ਗੱਲ ਹੈਗੀ। ਮੈਂ ਭਾਈ ਰਣਜੀਤ ਸਿੰਘ ਦਾ ਨਾਮ ਲਿਆ ਜਾਂ ਹੋਰ ਬੰਦੇ ਹੈਗੇ ਨੇ, ਮੈਂ ਇਕੱਲੇ ਉਹਨਾਂ ਦੀ ਨਹੀਂ ਗੱਲ ਕਰਦਾ, ਹੋਰ ਬੰਦੇ ਬਥੇਰੇ ਨੇ ਜਿਹੜੇ ਚੰਗੇ ਤਰੀਕੇ ਨਾਲ ਨਿਭਾ ਸਕਦੇ ਆ ਆਪਣੀ ਜ਼ਿੰਮੇਵਾਰੀ ਨੂੰ। ਪਰ ਹੁਣ ਇਹ ਮਸਲਾ ਤਾਂ ਇਹ ਹੈ ਵੀ ਜਿਹਨੂੰ ਸਟੇਟ ਚਾਹੂ, ਜਿਹਨੂੰ ਏਜੰਸੀਆਂ ਚਾਹਣਗੀਆਂ, ਜਿਹਨੂੰ RSS ਚਾਹੂਗੀ, ਜਿਹਨੂੰ BJP ਚਾਹੂ, ਪ੍ਰਧਾਨ ਵੀ ਉਹ ਬਣੂ, ਅਕਾਲ ਤਖ਼ਤ ਸਾਹਿਬ ਜਥੇਦਾਰ ਵੀ ਉਹ ਬਣੂ। ਇਹ ਸਾਡੇ ਲਈ ਬਹੁਤ ਖਤਰਨਾਕ ਸਥਿਤੀ ਹੈ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਲੱਖਾ ਸਿੰਘ ਸਿਧਾਣਾ ਮੌਜੂਦ ਸਨ। ਤਾਂ ਅੱਜ ਜੋ ਚੋਣਾਂ ਹੋਈਆਂ ਉਸ ਤੋਂ ਬਾਅਦ ਜਿਹੜੀ ਗੱਲਬਾਤ ਹੋਈ ਆ ਲੱਖਾ ਸਿੰਘ ਸਿਧਾਣਾ ਦੇ ਨਾਲ, ਅਤੇ ਕੁਝ ਕੁ ਗੱਲਾਂ ਬਾਤਾਂ ਬਦਲਾਅ ਦੀ ਰਾਜਨੀਤੀ ਨੂੰ ਲੈ ਕੇ ਹੋਈਆਂ ਨੇ। ਜਿਹੜੀ ਸਰਕਾਰ ਆਪਣੇ ਆਪ ਨੂੰ ਇਮਾਨਦਾਰ ਕਹਾਉਂਦੀ ਸੀ, ਆਪਣੇ ਆਪ ਨੂੰ ਕਹਿੰਦੀ ਸੀ ਕਿ ਅਸੀਂ ਬੇਰੁਜ਼ਗਾਰਾਂ ਦੀ ਪਹਿਲ ਦੇ ਆਧਾਰ 'ਤੇ ਗੱਲ ਸੁਣਾਂਗੇ, ਤਾਂ ਉਸੇ ਹੀ ਸਰਕਾਰ ਦੇ ਕਮਿਸ਼ਨਰ ਦੇ ਵੱਲੋਂ ਕੱਲ੍ਹ ਹਿਮਾਚਲ ਦੇ ਵਿੱਚ ਟੀਚਰਾਂ ਆਪਣਾ ਹੱਕ ਮੰਗਦੇ ਸੀ। ਬੇਰੁਜ਼ਗਾਰ ਟੀਚਰ ਸੀ, ਜਿਹੜੇ ਅਧਿਆਪਕ ਸੀ, 1198 ਜਿਹੜੇ ਅਧਿਆਪਕ ਸੀ, ਉਹਨਾਂ ਨੂੰ ਪਹਾੜੇ ਦੇ ਟੱਟੂ ਦੱਸਿਆ ਗਿਆ। ਤਾਂ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਸਾਰੀਆਂ ਕਰੀਆਂ ਨੇ। ਇਸੇ ਤਰ੍ਹਾਂ ਫੇਰ ਕਿਸੇ ਦਿਨ ਮੁਲਾਕਾਤ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।